ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸਾਡੇ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਆ, ਸੈਨੋਜ਼ੇ, ਵਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਜਿਹੜੇ ਆਈਫੋਨ ਦੀ ਐਪ ਦੇ ਰਾਹੀਂ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਜਿਹੜੇ ਲਾਈਵ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੀਆਂ ਕਾਫੀ ਸਟੇਟਸ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ, ਕਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ, ਅਤੇ ਨਾਲ ਹੀ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਹੰਡਾਈ ਦੇ ਨਵੇਂ ਟ੍ਰੇਲਰਸ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਵੀ ਮੇਕ ਮਾਡਲ ਦੇ ਡਰਾਈਵ ਐਂਡ ਰੀਫਰਸ ਜਿਨ੍ਹਾਂ ਕੋਲ ਮੌਜੂਦ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ ਇਹਨਾਂ ਨੂੰ 909-786-8008, 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਕਹਿੰਦੇ ਪਈ ਹੋ ਸਕਦਾ ਫਿਰ US ਦੀ ਜਿਹੜੀ ਗਵਰਨਮੈਂਟ ਆ ਉਹ ਇੱਕ ਵਾਰੀ ਫਿਰ ਜਿਹੜੀ ਆ ਉਹ ਸ਼ਟਡਾਊਨ ਹੋ ਜਾਏ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਡੈਮੋਕਰੇਟ ਅਤੇ ਰਿਪਬਲਿਕਨ ਆ, ਉਹ ਕੋਈ ਵੀ ਜਿਹੜਾ ਐਗਰੀਮੈਂਟ ਆ ਉਹ ਗਵਰਨਮੈਂਟ ਸ਼ਟਡਾਊਨ 'ਤੇ ਬਣਾ ਨਹੀਂ ਸਕੇ। ਜੀ ਬਿਲਕੁਲ। ਸੋ ਬੀਤੇ ਦਿਨੀ ਜਿਹੜੀ ਇਹਨਾਂ ਨੇ ਇੱਕ ਆਈ ਥਿੰਕ 17 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਸੀ, ਉਹ ਕਿਸੇ ਜਿਹੜੇ ਨਤੀਜੇ ਦੇ ਉੱਤੇ, ਕਿਸੇ ਫੈਸਲੇ ਦੇ ਉੱਤੇ ਪਹੁੰਚ ਨਹੀਂ ਸਕੇ ਅਤੇ ਕੋਈ ਫੈਸਲਾ ਜਿਹੜਾ ਨਿਰਣੇ ਜਿਹੜਾ ਉਹਨਾਂ ਕੋਲ ਨਹੀਂ ਲਿਆ ਗਿਆ। ਸੋ ਉਹੀ ਬਾਰਡਰ ਵਾਲ ਦੇ ਜਿਹੜੇ ਡਾਲਰਾਂ ਨੂੰ ਲੈ ਕੇ ਜਿਹੜੀ ਸ਼ਸ਼ੋਪਨ ਉੱਦਾਂ ਹੀ ਬਰਕਰਾਰ ਆ। ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਜਿਹੜੇ ਸਹਿਯੋਗੀ ਰਿਪਬਲਿਕਨਸ ਆ, ਉਹ 5.7 ਬਿਲੀਅਨ ਡਾਲਰ ਦੀ ਰਾਸ਼ੀ ਦੀ ਜਿਹੜੀ ਆ ਉਹ ਮੰਗ ਰੱਖੀ ਆ। ਅਤੇ ਉੱਧਰ ਜਿਹੜੇ ਡੈਮੋਕਰੇਟਸ ਆ ਉਹ ਕਹਿੰਦੇ ਵੀ ਅਸੀਂ 1.3 ਤੋਂ ਲੈ ਕੇ 2 ਬਿਲੀਅਨ ਡਾਲਰ ਤੱਕ ਦੀ ਜਿਹੜੀ ਰਾਸ਼ੀ ਆ ਉਹ ਤੁਹਾਨੂੰ ਜਿਹੜੀ ਆ ਉਹ ਦੇ ਸਕਦੇ ਆ। ਸੋ ਉਸ ਨੂੰ ਲੈ ਕੇ ਕਹਿੰਦੇ ਆ ਬੀਤੇ ਵੀਕਐਂਡ ਦੇ ਉੱਤੇ ਇਹ ਇੱਕ ਜਿਹੜੀ ਗੱਲਬਾਤ ਆਪਸੀ ਇਹਨਾਂ ਦੀ ਚੱਲ ਰਹੀ ਸੀ, ਉਹ ਟੋਟਲੀ ਜਿਹੜੀ ਉਹ ਟੁੱਟ ਗਈ ਸੀਗੀ। ਸੋ ਉਹ ਬ੍ਰੇਕਡਾਊਨ ਹੋ ਗਈ ਸੀ। ਅਤੇ ਅੱਜ ਉੱਦਾਂ ਵੈਸੇ ਕਿਹਾ ਜਾ ਰਿਹਾ ਹਰਜੋਤ ਸਿੰਘ ਜੀ ਵੀ ਜਿਹੜੀ ਆਪਾਤਕਾਲੀਨ ਕਹਿ ਲਓ ਜਾਂ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਆ ਉਹਨਾਂ ਸਾਰੀ ਜਿਹੜੀ ਕਮੇਟੀ ਮੈਂਬਰਸ ਦੇ ਵੱਲੋਂ, ਹਾਊਸ ਡੈਮੋਕਰੇਟਸ ਅਤੇ ਰਿਪਬਲਿਕਨਸ ਦੇ ਦੁਆਰਾ, ਤਾਂ ਜੋ ਕਿਸੇ ਫੈਸਲਾ ਜਿਹੜਾ ਆ ਉਹ ਲਿਆ ਜਾ ਸਕੇ, ਤਾਂ ਜੋ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਨਾ ਹੋਵੇ। ਜ਼ਿਕਰਯੋਗ ਗੱਲ ਆ, ਜਦੋਂ ਪਿਛਲੀ ਵਾਰੀ 30 ਦਿਨ ਤੋਂ ਵੱਧ ਗੌਰਮੈਂਟ ਸ਼ਟਡਾਊਨ ਰਹੀ ਸੀ, ਉਸ ਤੋਂ ਬਾਅਦ ਦੇ ਵਿੱਚ 3 ਹਫ਼ਤਿਆਂ ਦੇ ਲਈ ਗੌਰਮੈਂਟ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਅਤੇ ਉਹ ਜਿਹੜੀ ਤਰੀਕ ਆ ਉਹ 15 ਫਰਵਰੀ ਦੀ ਤਰੀਕ ਆ, ਉਹ ਆਉਂਦੇ ਸ਼ੁੱਕਰਵਾਰ ਨੂੰ ਜਿਹੜੀ ਆ ਉਹ ਖਤਮ ਹੋਣ ਜਾ ਰਹੀ ਆ। ਅਤੇ ਜੇ ਇਹਨਾਂ 5 ਦਿਨਾਂ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਮੁੜ ਕੇ ਦੁਬਾਰਾ ਜਿਹੜੀ ਆ ਉਹ ਗੌਰਮੈਂਟ ਸ਼ਟਡਾਊਨ ਹੋਊਗੀ। ਅਤੇ 8 ਲੱਖ ਜਿਹੜੇ ਫੈਡਰਲ ਜਿਹੜੇ ਇੰਪਲੋਈਜ਼ ਆ ਅਤੇ ਨਾਲ ਹੀ ਜਿਹੜੇ ਹੋਰ ਕੰਟਰੈਕਟਰਸ ਆ, ਉਹਨਾਂ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਆ ਉਹ ਭੈੜਾ ਅਸਰ ਪੈ ਸਕਦਾ ਆ। ਜੀ ਬਿਲਕੁਲ। ਜਿਹੜੇ 17 ਕਾਨਫਰੰਸ ਕਮੇਟੀ ਦੇ ਮੈਂਬਰਸ ਹੈਗੇ ਆ, ਉਹ ਅੱਜ ਸ਼ਾਮ ਨੂੰ ਜਿਹੜਾ ਆ ਵਾਈਟ ਹਾਊਸ ਦੇ ਵਿੱਚ ਮਿਲਣਗੇ ਅਤੇ ਉਹਦੇ ਵਿੱਚ ਜਿਹੜੀ ਆ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਡਿਸਕਸ ਕਰਨਗੇ ਵੀ ਕਿਸ ਤਰ੍ਹਾਂ ਜਿਹੜੀ ਆ ਗਵਰਨਮੈਂਟ ਸ਼ਟਡਾਊਨ ਆ ਉਹਨੂੰ ਰੋਕਿਆ ਜਾ ਸਕਦਾ ਹੈਗਾ ਆ। ਅਤੇ ਹਾਊਸ ਡੈਮੋਕਰੇਟ ਜਿਹੜੇ ਆ ਉਹ ਵੀ ਸੋਚ ਰਹੇ ਆ ਇੱਕ ਤਰ੍ਹਾਂ ਦੇ ਨਾਲ ਸਟਾਪ ਗੈਪ ਫੰਡਿੰਗ ਬਿੱਲ ਜਿਹੜਾ ਹੈਗਾ ਆ, ਇਨ ਕੇਸ ਜੇ ਗਵਰਨਮੈਂਟ ਸ਼ਟਡਾਊਨ ਹੋ ਜਾਂਦੀ ਆ ਅਤੇ ਉਹਦੇ ਬੈਕਅਪ ਦੇ ਲਈ ਕੁਝ ਨਾ ਕੁਝ ਜਿਹੜਾ ਆ ਗਵਰਨਮੈਂਟ ਦੀਆਂ ਏਜੰਸੀਆਂ ਆ ਉਹ ਓਪਨ ਰਹਿਣ। ਸੋ ਇਹਦੇ
ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਇੱਕ ਕੈਂਪੇਨ ਰੈਲੀ ਵੀ ਅੱਜ ਸ਼ਾਮ ਨੂੰ ਯਾਨੀ ਕਿ ਮੰਡੇ ਸ਼ਾਮ ਨੂੰ ਐਲ ਪੈਸੋ ਟੈਕਸਸ ਦੇ ਵਿੱਚ ਕਰਨ ਜਾ ਰਹੇ ਹੈਗੇ ਆ। ਜੇ ਕੁਛ ਫਰਾਈਡੇ ਡੈਡਲਾਈਨ ਨੂੰ ਕਰਨਾ ਹੈ ਤੇ ਹਾਊਸ ਡੈਮੋਕ੍ਰੇਟਸ ਨੂੰ ਕੁਛ ਨਾ ਕੁਛ ਕਹਿੰਦੇ ਪਈ ਸੋਮਵਾਰ ਜਾਂ ਮੰਗਲਵਾਰ ਜਿਹੜਾ ਆ ਉਹ ਵਰਕਆਊਟ ਕਰਨਾ ਪੈਣਾ, ਕਿਉਂਕਿ ਇੱਕ 72 ਆਵਰ ਰੂਲ ਹੈਗਾ ਆ ਜਿਹਦੇ ਮੁਤਾਬਕ ਉਹਨਾਂ ਨੂੰ ਇਹ 72 ਘੰਟੇ ਪਹਿਲਾਂ ਕੋਈ ਨਾ ਕੋਈ ਡੀਲ ਬਣਾਉਣੀ ਪੈਣੀ ਆ, ਤਾਂ ਜਾ ਕੇ ਫਿਰ ਉਹ ਜਿਹੜੀ ਆ ਗਵਰਨਮੈਂਟ ਓਪਨ ਰਹੂਗੀ। ਅੱਛਾ, ਇਹ ਵੀ ਨਹੀਂ ਵੀ ਹੁਣ 5 ਦਿਨ ਨਹੀਂ, ਮਤਲਬ 2 ਦਿਨ ਦਾ ਹੀ ਇਹਨਾਂ ਦੇ ਕੋਲ ਵਕਫਾ ਜਿਹੜਾ ਉਹ ਰਹਿ ਗਿਆ ਆ। ਸੋ ਇਹ ਕਾਫੀ ਇਹਨਾਂ ਦੇ ਉੱਤੇ ਹੁਣ ਪ੍ਰੈਸ਼ਰ ਆ। ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ, ਕਿੱਡੀ ਕਿਤੇ ਨਾ ਕਿਤੇ ਮਾੜੀ ਗੱਲ ਆ ਵੀ ਹੁਣ ਦੋਨੋਂ ਪਾਸੋਂ ਕੋਈ ਵੀ ਜਿਹੜਾ ਆ ਉਹ ਥੱਲੇ ਹੋ ਕੇ ਜਿਹੜਾ ਆ ਉਹ ਰਾਜੀ ਨਹੀਂ, ਉਹ ਕਹਿੰਦਾ ਨਹੀਂ ਆ ਵੀ ਮੈਂ ਆਪਣੀ ਜਿਹੜੀ ਗੱਲ ਆ ਉਹ ਜਿਹੜੀ ਥੋੜ੍ਹੀ ਬਹੁਤੀ ਐਡਜਸਟਮੈਂਟ ਜਿਹੜੀ ਉਹ ਕੀਤੀ ਜਾ ਸਕੇ। ਸੋ ਦੇਖਦੇ ਹਾਂ ਕਦੀ ਫਿਰ ਜਿਹੜਾ ਇਸ ਦੇ ਉੱਤੇ ਅਸਰ, ਕਿਉਂਕਿ ਪਿਛਲੇ ਵੀ ਦੇਖਿਆ ਜਦੋਂ 30 ਦਿਨ ਤੋਂ ਵੱਧ ਚੱਲੀ ਸੀ ਅਤੇ ਲੋਕਾਂ ਉੱਤੇ ਜਿਹੜਾ ਇਨ ਦੀ ਐਂਡ ਖਾਸ ਕਰਕੇ ਜਿਹੜੇ ਏਅਰਪੋਰਟਸ ਜਾਂ ਇੱਦਾਂ ਦੇ ਉਹਨਾਂ ਉੱਤੇ ਬਹੁਤ ਅਸਰ ਸੀ। ਅਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਸ ਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਉਹ ਇੱਕ ਬੜੀ ਇੰਪੋਰਟੈਂਟ ਅਹਿਮ ਜਿਹੜੀ ਗੱਲ ਆ ਵੀ ਜੇ ਰੱਬ ਨਾ ਕਰੇ ਕੱਲ੍ਹ ਨੂੰ ਰਿਸੈਸ਼ਨ ਆ ਰਿਹਾ ਆ ਤਾਂ ਇਹਦਾ ਮਤਲਬ ਅਮਰੀਕੀ ਇਸ ਚੀਜ਼ ਦੇ ਵਿੱਚ ਇਸ ਟਾਈਮ ਕਾਬਲ ਨਹੀਂ ਆ ਵੀ ਉਹ ਕਿੱਦਾਂ ਸਰਵਾਈਵ ਕਰਨਗੇ। 30 ਦਿਨਾਂ ਦੀ ਗਵਰਨਮੈਂਟ ਸ਼ਟਡਾਊਨ ਦੇ ਵਿੱਚ ਲੋਕਾਂ ਦੇ ਹਾੜੇ ਨਿਕਲ ਗਏ ਉੱਥੇ, ਉਹ ਵੀ ਜਿਹੜੇ ਗਵਰਨਮੈਂਟ ਇੰਪਲਾਈਜ਼ ਆ। ਸੋ ਤੁਸੀਂ ਦੇਖੋ ਵੀ ਜੇ ਰਿਸੈਸ਼ਨ ਆਉਂਦਾ ਆ ਤਾਂ ਇੱਥੇ ਬਣਨਾ ਕੀ ਆ, ਇੱਥੇ ਤੇ ਲਾਲਾ ਹੋ ਜਾਣੀ ਆ ਪੂਰੀ, ਵੀ ਇੱਥੇ ਬਣੂਗਾ ਕੀ। ਸੋ ਜਿਹੜੇ ਤਾਂ ਹੀ ਜਿਹੜੇ ਜਦੋਂ ਆਪਣੇ ਬਜ਼ੁਰਗਾਂ ਨੇ ਆਪਣੇ ਸਿਆਣਿਆਂ ਨੇ ਆਪਾਂ ਨੂੰ ਸਿਖਾਇਆ ਵੀ ਭਾਈ ਥੋੜ੍ਹੀ ਬਹੁਤੀ ਸੇਵਿੰਗ ਜਿਹੜੀ ਆ ਹਮੇਸ਼ਾ ਕਰਕੇ ਜਿਹੜੀ ਉਹ ਰੱਖਣੀ ਚਾਹੀਦੀ ਆ, ਤਾਂ ਜੋ ਕੁਛ ਨਾ ਕੁਛ ਅਜਿਹੇ ਮੌਕਿਆਂ ਦੇ ਲਈ ਜਿਹੜਾ ਉਹ ਬਣ ਸਕੇ। ਪਰ ਓਵਰਆਲ ਅਮਰੀਕੀ ਲੋਕਾਂ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਆ। ਜਿੰਨੀ ਦੇਰ ਤੱਕ ਜੇਬ ਦੇ ਵਿੱਚ ਇਹਨਾਂ ਦੇ ਕੋਲ ਪੇਚੈੱਕ ਆਈ ਜਾ ਰਹੇ ਆ ਅਤੇ ਇਹ ਠੀਕ ਆ, ਇੱਦਾਂ ਲੱਗਦਾ ਵੀ ਬੜਾ ਖੁਸ਼ਹਾਲ ਆ, ਸਾਰਾ ਕੁਛ ਵਧੀਆ ਆ। ਜਿੱਦਾਂ ਹੀ ਚੈੱਕ ਆਉਣੇ ਬੰਦ ਹੁੰਦੇ ਆ ਤਾਂ 2-3 ਹਫ਼ਤਿਆਂ ਦੇ ਵਿੱਚ ਇਹਨਾਂ ਦੇ ਪੂਰਾ ਕੰਮ ਜਿਹੜਾ ਖਰਾਬ ਹੋ ਰਿਹਾ ਆ। ਸੋ ਆਈ ਥਿੰਕ ਇੱਕ ਇਸ ਪਾਸੇ ਵੱਲ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਆ। ਅਸੀਂ ਇਹ ਨਹੀਂ ਕਹਿੰਦੇ ਵੀ ਬੰਦ ਹੋਣੀ ਚਾਹੀਦੀ ਹੈ ਜਾਂ ਰਿਸੈਸ਼ਨ ਆਵੇ ਜਾਂ ਜੋ ਵੀ ਆ, ਪਰ ਇਹ ਆ ਵੀ ਮਾੜੇ ਟਾਈਮ ਦੇ ਲਈ ਇੱਥੇ ਕੋਈ ਵੀ ਰਾਈਟ ਨਾਓ ਰੈਡੀ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਜੀ। ਸੋ ਬਿਲਕੁਲ ਕਹਿੰਦੇ ਸਾਰਿਆਂ ਦੀਆਂ ਨਜ਼ਰਾਂ ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਰੈਲੀ ਹੈਗੀ ਆ ਐਲ ਪੈਸੋ ਟੈਕਸਸ ਦੇ ਵਿੱਚ ਉਹਦੇ ਉੱਤੇ ਰਹਿਣਗੀਆਂ। ਕਹਿੰਦੇ ਹੋ ਸਕਦਾ ਵੀ ਪ੍ਰੈਜ਼ੀਡੈਂਟ ਟਰੰਪ ਇਹੀ ਡਿਕਲੇਅਰ ਕਰ ਦੇਣ, ਐਮਰਜੈਂਸੀ ਡੈਕਲੇਰੇਸ਼ਨ ਕਰਕੇ ਵੀ ਜਿਹੜੀ ਆ ਬਾਰਡਰ ਵਾਲ ਬਣ ਸਕੇ। ਕੁਛ ਵੀ ਹੋਵੇ ਵੀ ਕਾਂਗਰਸ ਚਾਹੇ ਜੋ ਮਰਜ਼ੀ ਡਿਸਾਈਡ ਕਰੇ, ਕਿਉਂਕਿ ਲੱਗਦਾ ਨਹੀਂ ਵੀ ਜਿਹੜੀ ਆ ਕਿਸੇ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਆ ਦੋਨਾਂ ਪਾਰਟੀਆਂ ਦੇ ਵਿੱਚ ਬਣੂਗਾ ਅੱਜ ਤੱਕ, ਹੁਣ ਤੱਕ ਜਿਹੜਾ ਆਪਾਂ ਇਹ ਕਹਿ ਸਕਦੇ ਹੈਗੇ ਆ। ਸੋ ਜਿਹੜੀ ਰੈਲੀ ਬਿਲਕੁਲ ਉਹਨਾਂ ਨੇ ਬਾਰਡਰ ਸਟੇਟ 'ਤੇ ਰੱਖੀ ਹੈਗੀ ਆ, ਜਿੱਥੇ ਹਮੇਸ਼ਾ ਹੀ ਕਹਿੰਦੇ ਆ ਰਹੇ ਆ ਉਹ ਵੀ ਦੇਖੋ ਜੀ ਇਲੀਗਲ ਇੰਨੇ ਆਉਂਦੇ ਆ, ਕ੍ਰਾਈਮ ਹੁੰਦਾ ਆ, ਡਰੱਗ ਆਉਂਦੀ ਆ। ਸੋ ਪਤਾ ਕੁਛ ਨਹੀਂ ਵੀ ਅੱਜ ਸ਼ਾਮ ਤੱਕ ਜਿਹੜਾ ਆ ਕੀ ਮੇਜਰ ਡਿਸੀਜਨ ਜਿਹੜਾ ਵਾਈਟ ਹਾਊਸ ਵੱਲੋਂ ਹੋਣਾ ਹੈਗਾ ਜੀ। ਬਿਲਕੁਲ। ਸੋ ਹੋਪਫੁਲੀ ਨਾ ਸ਼ਟਡਾਊਨ ਹੋਵੇ ਅਤੇ ਲੋਕ ਜਿਹੜੇ ਆ ਜਿਹੜਾ ਪਰੇਸ਼ਾਨੀਆਂ ਤੰਗ ਪਰੇਸ਼ਾਨੀਆਂ ਜਿਹੜੀਆਂ ਉਹ ਨਾ ਹੋਣ, ਅਤੇ ਕੋਈ ਨਾ ਕੋਈ ਜਿਹੜਾ ਇਹਨਾਂ ਨੂੰ ਆਪਸੀ ਜਿਹੜੀ ਆ ਸੁਲ੍ਹਾ ਸਫਾਈ ਅਤੇ ਕਿਤੇ ਨਾ ਕਿਤੇ ਕੋਈ ਸਮਝੌਤਾ ਜਿਹੜਾ ਉਹ ਕਰਨਾ ਚਾਹੀਦਾ ਆ। 8 ਲੱਖ ਜਿਹੜੇ ਆ ਫੈਡਰਲ ਇੰਪਲੋਈਜ਼ ਜਿਹੜੇ ਆ ਉਹ ਇਸ ਦੀ ਮਾਰ ਦੇ ਹੇਠ ਇੱਕ ਵਾਰੀ ਫਿਰ ਦੁਬਾਰੇ ਜਿਹੜੇ ਆ ਉਹ ਆ ਸਕਦੇ ਆ। ਅਤੇ ਲੈਟਸ ਸੀ ਕੀ ਬਣਦਾ ਆ। ਸੋ ਪੁਆਇੰਟਿੰਗ ਫਿੰਗਰਸ ਦੇ ਨਾਲ ਹੁਣ ਇਸ ਟਾਈਮ ਕੋਈ ਗੱਲ ਹਰਜੋਤ ਸਿੰਘ ਜੀ ਬਣਨੀ ਨਹੀਂ ਹੈ, ਦੋਨੋਂ ਪਾਰਟੀਆਂ ਵੱਲੋਂ ਕੋਈ ਨਾ ਕੋਈ ਹੋਵੇ। ਅਤੇ ਇਸ ਵਾਰ ਮੈਨੂੰ ਨਹੀਂ ਲੱਗਦਾ ਵੀ ਬਹੁਤੇ ਲੋਕ ਇਹ ਕਹਿਣਗੇ ਵੀ ਇਕੱਲੇ ਜਿਹੜੇ ਪ੍ਰੈਜ਼ੀਡੈਂਟ ਦਾ ਹੀ ਇਸ ਦੇ ਵਿੱਚ ਕਸੂਰ ਆ, ਕਿਉਂਕਿ ਇੱਕ ਵਾਰੀ ਉਹਨਾਂ ਨੇ ਕਰਕੇ ਦੇਖਿਆ ਆ ਅਤੇ ਲੋਕ ਅੱਕ ਜਾਂਦੇ ਨੇ ਇਨ ਦੀ ਐਂਡ। ਜਦੋਂ ਜ਼ਿਆਦਾਤਰ ਇੱਦਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਹੋਣ, ਜਦੋਂ ਕੋਈ ਵੀ ਗੱਲ ਅੱਗੇ ਜਿਹੜੀ ਉਹ ਨਾ ਤੁਰੇ ਤਾਂ ਲੋਕ ਫਿਰ ਉਹਨਾਂ ਚੀਜ਼ਾਂ ਤੋਂ ਅੱਕ ਜਾਂਦੇ ਆ। ਅਤੇ ਜਿਹੜੇ ਵੀ ਇੱਕ ਪਾਰਟੀ ਦੇ ਕੋਈ ਸਪੋਰਟਰ ਆ ਉਹਨਾਂ ਜਿਹੜੇ ਡਗਮਗਾ ਜਾਂਦੀ ਆ ਉਹਨਾਂ ਦੀ ਉਹ ਜਿਹੜੀ ਸਪੋਰਟ ਆ, ਸਮਰਥਨ ਕਿਤੇ ਨਾ ਕਿਤੇ। ਸੋ ਲੈਟਸ ਸੀ ਜਿਹੜਾ ਆ ਉਹ ਕੀ ਬਣੂਗਾ। ਵੀ ਜਿਹੜੇ ਡੈਮੋਕ੍ਰੇਟਸ ਹੁਣ $2 ਬਿਲੀਅਨ ਬੈਰੀਅਰਸ ਦੇ ਲਈ ਕਹਿ ਰਹੇ ਆ, ਉਹ ਪੇਸ਼ਕਸ਼ ਕਰ ਰਹੇ ਆ, ਅਤੇ ਕੀ 5.7 ਤੋਂ ਘਟਾ ਕੇ 2 ਬਿਲੀਅਨ ਦੇ ਉੱਤੇ ਆਉਣਗੇ ਜਾਂ 2 ਬਿਲੀਅਨ ਵਾਲੇ ਥੋੜ੍ਹੇ ਜਿਹੇ ਤਾਂ ਨੂੰ ਜਿਹੜੇ ਉਹ ਜਾ ਸਕਦੇ ਆ। ਸੋ ਕਾਫੀ ਅਹਿਮ ਅੱਜ ਦਾ ਜਿਹੜਾ ਦਿਨ ਆ ਉਹ ਵਾਸ਼ਿੰਗਟਨ DC 'ਚ ਰਹੇਗਾ। ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਹੈਗੇ ਆ, ਉਹ ਕਹਿੰਦੇ ਆ ਵੀ ਮੈਂ ਹੁਣ ਆਰਡਰ ਕਰਨ ਜਾ ਰਿਹਾ ਜਿਹੜੇ ਬਾਰਡਰ ਦੇ ਉੱਤੇ ਨੈਸ਼ਨਲ ਗਾਰਡਸ ਲਾਏ ਗਏ ਹੈਗੇ ਆ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। 360 ਦੇ ਕਰੀਬ ਜਿਹੜੇ ਟਰੂਪਸ ਹੈਗੇ ਆ ਬਾਰਡਰ ਦੇ ਉੱਤੇ ਲਾਏ ਗਏ ਆ।
ਇਹਨਾਂ ਤੋਂ ਪਹਿਲਾਂ ਜਿਹੜੇ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੇ ਉਸ ਟਾਈਮ ਦੇ ਉੱਤੇ ਡਿਪਲੋਇਮੈਂਟ ਕੀਤੀ ਸੀ। ਇਸ ਤੋਂ ਪਹਿਲਾਂ ਨਿਊ ਮੈਕਸੀਕੋ ਦੇ ਗਵਰਨਰ ਮਿਸ਼ੈਲ ਲੁਹਾਨ ਜਿਹੜੇ ਆ ਉਹਨਾਂ ਨੇ ਵੀ ਜਿਹੜੀ ਆਪਣੇ ਨੈਸ਼ਨਲ ਗਾਰਡ ਦੇ ਟਰੂਪਸ ਆ ਉਹ ਵਾਪਸ ਬੁਲਾ ਲਏ। ਕਹਿੰਦੇ ਵੀ ਜਿਹੜੇ ਇਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਆ ਵੀ ਇੱਕ ਤਰ੍ਹਾਂ ਨਾਲ ਐਮਰਜੈਂਸੀ ਆ, ਇਹ ਇੱਕ ਮੈਨੂਫੈਕਚਰਡ ਵਨ ਆ, ਵੀ ਇਹ ਕੋਈ ਇੱਦਾਂ ਦੀ ਗੱਲ ਹੈ ਨਹੀਂ। ਸੋ ਇਸ ਕਰਕੇ ਜਿਹੜੇ ਗਾਰਡਸ ਆ ਉਹ ਕੈਲੀਫੋਰਨੀਆ ਸਟੇਟ ਵੀ ਬੁਲਾ ਰਹੀ ਹੈਗੀ ਆ। ਸੋ ਮੋਸਟਲੀ ਜਿਹੜੇ ਗਾਰਡਸ ਹੁੰਦੇ ਆ ਕਹਿੰਦੇ ਪੀਸ ਟਾਈਮ ਦੇ ਉੱਤੇ ਸਟੇਟ ਦੇ ਲਈ ਕੰਮ ਕਰਦੇ ਆ, ਵੀ ਜੇ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੋਵੇ ਤੇ ਫਿਰ ਇਹ ਜਿਹੜੇ ਗਾਰਡਸ ਹੈਗੇ ਆ ਉਸ ਉੱਤੇ ਲਾਏ ਜਾਂਦੇ ਆ। 110 ਦੇ ਕਰੀਬ ਟਰੂਪਸ ਜਿਹੜੇ ਆ ਕਹਿੰਦੇ ਕੈਲ ਫਾਇਰ ਦੇ ਜਿਹੜੇ ਵਾਈਲਡ ਫਾਇਰ ਪ੍ਰੀਵੈਂਸ਼ਨ ਦੇ ਲਾਏ ਜਾਣਗੇ। 150 ਦੇ ਕਰੀਬ ਟਰੂਪਸ ਜਿਹੜੇ ਆ ਕੈਲੀਫੋਰਨੀਆ ਨੈਸ਼ਨਲ ਗਾਰਡ ਸਟੇਟ ਵਾਈਡ ਜਿਹੜਾ ਕਾਊਂਟਰ ਡਰੱਗ ਟਾਸਕ ਫੋਰਸ ਆ ਉਹਦੇ ਉੱਤੇ ਲਾਏ ਜਾਣਗੇ। ਅਤੇ 100 ਦੇ ਕਰੀਬ ਜਿਹੜੀ ਆ ਡਰੱਗ ਕਾਰਟੇਲਸ ਆ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਉਹਨਾਂ ਦੀ ਇੰਟੈਲੀਜੈਂਸ ਆਪਰੇਸ਼ਨ ਯੂਨਿਟ ਕਿਸ ਤਰ੍ਹਾਂ ਚੱਲਦਾ ਉਹਨਾਂ ਦਾ ਉਹਦੇ ਉੱਤੇ ਲਾਏ ਜਾਣਗੇ। ਜੀ ਬਿਲਕੁਲ। ਸੋ ਇਹ ਜਿਹੜੇ ਟਰੂਪਸ ਆ ਵਾਪਸ ਬੁਲਾਉਣ ਦਾ ਜਿਹੜਾ ਇਹਨਾਂ ਨੇ ਫੈਸਲਾ ਉਹ ਲੈ ਲਿਆ ਆ। ਸੋ 5 ਹਫ਼ਤਿਆਂ ਦੇ ਵਿੱਚ ਇਹਨਾਂ ਦਾ ਇੱਕ ਵੱਡਾ ਇਹ ਜਿਹੜਾ ਫੈਸਲਾ ਹੈ ਜਿਹੜਾ ਕਿ ਕਿਤੇ ਨਾ ਕਿਤੇ ਫੈਡਰਲ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜਾ ਉਹ ਨਜ਼ਰ ਆ ਰਿਹਾ ਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਵੱਖ-ਵੱਖ ਹੋਰ ਪਾਸੇ ਜਿਹੜਾ ਇਹਨਾਂ ਨੈਸ਼ਨਲ ਗਾਰਡਸ ਨੂੰ ਜਿਹੜਾ ਆ ਉਹ ਵਰਤਿਆ ਜਾ ਸਕਦਾ ਆ। ਸੋ ਹਜ਼ਾਰਾਂ ਹੀ ਜਿਹੜੇ ਵੈਸੇ ਹਰਜੋਤ ਸਿੰਘ ਜੀ ਨੈਸ਼ਨਲ ਗਾਰਡਸ ਆਲ ਦਾ ਟਾਈਮ ਅਵੇਲੇਬਲ ਹੁੰਦੇ ਆ ਸਾਰੇ ਸੂਬਿਆਂ ਦੇ ਕੋਲ। ਅਤੇ ਇਹਨਾਂ ਨੂੰ ਉਦੋਂ ਸਭ ਨੂੰ ਯਾਦ ਹੋਵੇਗਾ ਰਾਸ਼ਟਰਪਤੀ ਟਰੰਪ ਨੇ ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜਾ ਆ ਉਹ ਆਖਿਆ ਸੀਗਾ ਵੀ ਇਹਨਾਂ ਨੂੰ ਲਾਇਆ ਜਾਵੇ। ਅਤੇ ਹੁਣ ਕੈਲੀਫੋਰਨੀਆ ਦੂਜਾ ਸੂਬਾ ਬਣ ਗਿਆ ਆ ਜਿਨ੍ਹਾਂ ਨੇ ਆਪਣੇ ਨੈਸ਼ਨਲ ਗਾਰਡਸ ਜਿਹੜੇ ਵਾਪਸ ਆ ਉਹ ਉੱਥੋਂ ਬੁਲਾ ਲਏ ਨੇ। ਸੋ ਦੇਖਦੇ ਹਾਂ ਇਸ ਦੇ ਨਾਲ ਜਿਹੜੇ ਉਹ ਕਿੱਦਾਂ ਦਾ ਹੋਊਗਾ। ਰਾਸ਼ਟਰਪਤੀ ਟਰੰਪ ਕੋਈ ਨਾ ਕੋਈ ਮੈਨੂੰ ਲੱਗਦਾ ਟਵੀਟ ਇਸ ਦੇ ਉੱਤੇ ਜ਼ਰੂਰ ਕਰਨਗੇ। ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਬਿਲਕੁਲ ਵੀ ਜਿਹੜੀ ਆ ਉਹ ਨਹੀਂ ਬਣਦੀ। ਜੀ ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ, ਜਿਹੜੇ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਕਮਲਾ ਹੈਰਿਸ ਹੈਗੇ ਆ ਜਿਨ੍ਹਾਂ ਨੇ ਆਪਣੀ ਆਲਰੇਡੀ ਪ੍ਰੈਜ਼ੀਡੈਂਸ਼ੀਅਲ ਵਿਡ ਡਿਕਲੇਅਰ ਕਰ ਦਿੱਤੀ ਆ। ਉਹਨਾਂ ਦੇ ਉੱਤੇ ਜਿਹੜਾ ਇੱਕ ਕੁਐਸਚਨ ਆ ਜਿਹੜਾ ਖਾਸ ਕਰਕੇ ਉਹਨਾਂ ਦੇ ਹੈਰੀਟੇਜ ਨੂੰ ਲੈ ਕੇ ਬਲੈਕਨੈਸ ਦੇ ਉੱਤੇ ਕੀਤਾ ਗਿਆ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਆ ਉਸ ਮਿਨੋਰਿਟੀ ਜਿਹੜੇ ਖਾਸ ਕਰਕੇ ਬਲੈਕਸ ਆ ਉਹ ਉਹਨਾਂ 'ਤੇ ਸ਼ੱਕ ਕਰਦੇ ਹੈਗੇ ਆ। ਉਹ ਕਹਿੰਦੇ ਵੀ ਠੀਕ ਆ ਵੀ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਬਲੈਕ ਹੈਰੀਟੇਜ ਦੇ ਨਾਲ ਕਨੈਕਟ ਕਰਦੀ ਆ, ਪਰ ਉਸ ਨੇ ਜਿਹੜਾ ਆਪਣਾ ਵਿਆਹ ਆ ਉਹ ਇੱਕ ਗੋਰੇ ਮੂਲ ਦੇ ਬੰਦੇ ਨਾਲ ਕਰਾਇਆ ਹੋਇਆ ਆ। ਜੀ ਸੋ ਵੱਖ-ਵੱਖ ਜਿਹੜੇ ਇਸ਼ੂਜ਼ ਜਿਹੜੇ ਆ ਉੱਠਣਗੇ ਵਿਆਹ ਉਹਨੇ ਕਿਹਦੇ ਨਾਲ ਕਰਾਇਆ ਆ ਕਿਵੇਂ ਆ। ਸੋ ਇਹ ਚੀਜ਼ਾਂ ਜਿਹੜੀਆਂ ਅਕਸਰ ਪੋਲੀਟਿਕਸ ਦੇ ਵਿੱਚ ਜਿਹੜੀਆਂ ਸਿਆਸਤ ਦੇ ਵਿੱਚ ਉਦੋਂ ਇੱਦਾਂ ਦੀ ਕੋਈ ਵੀ ਡਰਟ ਅਤੇ ਮਾੜੀ ਤੋਂ ਛੋਟੀ ਚੀਜ਼ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਉਦੋਂ ਕੀਤੀ ਜਾਂਦੀ ਹੈ। ਸੇਮ ਜਿੱਦਾਂ ਐਲਿਜ਼ਾਬੈਥ ਵਾਰਨ ਜਿਹੜੇ ਮੈਸਾਚੂਸੈਟਸ ਤੋਂ ਹੈਗੇ ਆ ਜੋ ਉਹਨਾਂ ਨੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਸੀ ਦੇ ਲਈ ਆਪਣੀ ਡੈਕਲੇਰੇਸ਼ਨ ਕੀਤੀ ਆ ਅਤੇ ਉਹਨਾਂ ਦੇ ਉੱਤੇ ਵੀ ਨੇਟਿਵ ਅਮਰੀਕਨ ਵਾਲਾ ਜਿਹੜਾ ਕਾਫੀ ਇਸ਼ੂ ਚੱਕਿਆ ਗਿਆ। ਅਤੇ ਉਹ ਫਿਰ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਪ੍ਰੈਜ਼ੀਡੈਂਟ ਟਰੰਪ ਤਾਂ ਇਹ ਕਹਿੰਦੀ ਮੈਨੂੰ ਲੱਗਦਾ ਵੀ 2020 'ਚ ਤਾਂ ਉਹ ਪ੍ਰੈਜ਼ੀਡੈਂਟ ਟਰੰਪ ਫਰੀ ਮੈਨ ਨਹੀਂ ਹੋਊਗਾ, ਹੋ ਸਕਦਾ ਉਹ ਅੰਦਰ ਹੀ ਹੋਣ। ਲਓ ਜੀ ਵੱਡਾ ਬਿਆਨ ਜਿਹੜਾ ਉਹਨਾਂ ਦਾ ਆਇਆ, ਕਿਉਂਕਿ ਉਹਨਾਂ ਦਾ ਬੀਤੇ ਦਿਨੀ ਰਾਸ਼ਟਰਪਤੀ ਟਰੰਪ ਨੇ ਵੀ ਜਿਹੜਾ ਉਹਨਾਂ ਉੱਤੇ ਫਿਰ ਜਿਹੜੇ ਇੱਕ ਨੇਟਿਵ ਇੰਡੀਅਨ ਜਿਹੜਾ ਹੋਣ ਦੇ ਉੱਤੇ ਉਹਨਾਂ ਦਾ ਮਜ਼ਾਕ ਵੀ ਜਿਹੜਾ ਉਡਾਇਆ ਸੀ ਅਤੇ ਉਹਨਾਂ ਕਹਿੰਦੇ ਸੀ ਸੀ ਯੂ ਔਨ ਦਾ ਟਰੇਲ। ਸੋ ਕਈ ਜਿਹੜੇ ਆ ਉਹ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਹੁਣ ਚੁਣੌਤੀ ਜਿਹੜੀ ਉਹਨਾਂ ਦੀ ਉਹ ਕਬੂਲ ਲਈ ਆ। ਉੱਧਰ ਡੈਮੋਕ੍ਰੇਟ ਪਾਰਟੀ ਦੇ ਇੱਕ ਹੋਰ ਬੰਦੇ ਨੇ ਛਾਲ ਮਾਰੀ ਆ ਮੈਦਾਨ ਦੇ ਵਿੱਚ, ਸੈਨੇਟਰ ਐਮੀ ਕਲੋਬੂਚਰ ਜਿਹੜੀ ਆ ਉਹ ਮਿਨੇਸੋਟਾ ਤੋਂ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸੈਨੇਟਰ ਹੈਗੀ ਆ, ਉਸਨੇ ਜਿਹੜੇ ਵੀਕਐਂਡ ਦੇ ਉੱਤੇ ਭਾਰੀ ਬਰਫਬਾਰੀ ਦੇ ਵਿੱਚ ਸਨੋ ਸਟਾਰਮ ਕਹਿੰਦੇ ਆ ਜਦੋਂ ਆ ਰਿਹਾ ਸੀਗਾ ਉਸ ਟਾਈਮ ਦੇ ਉੱਤੇ ਉਹਨਾਂ ਨੇ ਆਪਣੀ 2020 ਦੀ ਓਫੀਸ਼ੀਅਲ ਬਿਡ ਜਿਹੜੀ ਆ ਉਹ ਅਨਾਊਂਸ ਕੀਤੀ ਸੀਗੀ। ਸੋ ਇਹ ਵੀ ਨਵੇਂ ਸੈਨੇਟਰਸ ਦੇ ਵਿੱਚੋਂ ਕਹਿ ਲਓ ਵੀ ਇੱਕ ਨਵੀਂ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸੈਨੇਟਰਸ ਦੇ ਵਿੱਚੋਂ ਹੈਗੀ ਆ, ਅਤੇ ਇੱਕ ਹੋਰ ਮਹਿਲਾ ਕੈਂਡੀਡੇਟ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਉਹ ਉੱਭਰ ਕੇ ਜਿਹੜੀ ਉਹ ਆ ਰਹੀ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਇਹਨਾਂ ਦਾ ਜਿਹੜਾ ਉਹ ਬਣੂਗਾ। ਅਤੇ ਓਵਰਆਲ ਮਿਨੇਸੋਟਾ ਦੇ ਵਿੱਚ ਜਿਹੜੇ ਇਹਨਾਂ ਦਾ ਕਹਿ ਲਓ ਵੀ ਓਵਰਆਲ ਗੁੱਡ ਜਿਹੜੇ ਫੋਲੋਅਰਸ ਉਹਨਾਂ ਦੇ ਡੈਮੋਕ੍ਰੇਟ ਪਾਰਟੀ ਦੇ ਹੈਗੇ ਨੇ।
ਜੀ ਬਿਲਕੁਲ। ਸੋ ਜੇ ਦੇਖਿਆ ਜਾਵੇ ਹੁਣ ਤੱਕ ਕਾਫੀ ਜਿਹੜੀਆਂ ਵਿਮਨ ਹੈਗੀਆਂ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਆ ਗਈਆਂ ਹੈਗੀਆਂ। ਡੈਮੋਕ੍ਰੈਟਿਕ ਪਾਰਟੀ ਵੱਲੋਂ ਐਮੀ ਕਲੋਬੁਚਰ ਹੋ ਗਈ, ਐਲਿਜ਼ਾਬੈਥ ਵਾਰਨ ਹੋ ਗਈ, ਕਮਲਾ ਹੈਰਿਸ ਹੋ ਗਈ, ਟੁਲਸੀ ਗੈਬਰਟ ਵੀ ਉਹ ਸੋਚ ਰਹੀ ਹੈਗੀ ਆ। ਹੋਰ 2-3 ਜਿੱਦਾਂ ਲੇਡੀਜ਼ ਜਿਹੜੀਆਂ ਹੈਗੀਆਂ ਆ ਉਹ ਅਨਾਊਂਸ ਕਰ ਸਕਦੀਆਂ। ਸੋ ਇਸ ਵਾਰੀ ਲੱਗਦਾ ਹੈ ਵੀ ਜਿਹੜਾ ਲੇਡੀਜ਼ ਦਾ ਹੱਥ ਆ ਕਾਫੀ ਉੱਪਰ ਰਹੇਗਾ। ਹਾਂ ਬਿਲਕੁਲ, ਜਦੋਂ ਤੋਂ ਹਿਲਰੀ ਕਲਿੰਟਨ ਇੱਕ ਵਾਰੀ ਅਧਿਕਾਰਤ ਤੌਰ ਦੇ ਉੱਤੇ, ਕਿਉਂਕਿ ਉਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਸੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੀ ਕਿਸੇ ਪਾਰਟੀ ਦੇ ਵੱਲੋਂ ਅਧਿਕਾਰਤ ਕਿਸੇ ਪਾਰਟੀ ਦੀ ਮੇਨ ਜਿਹੜੀ ਉਮੀਦਵਾਰ ਆ ਉਹ ਮਹਿਲਾ ਨੂੰ ਜਿਹੜਾ ਆ ਉਹ ਦਿੱਤਾ ਗਿਆ ਸੀਗਾ ਅਤੇ ਉਹ ਬਣੀ ਸੀਗੀ। ਅਤੇ ਸੋ ਦੇਖਦੇ ਹਾਂ ਜਿਹੜਾ ਇਸ ਵਾਰੀ ਜਿਹੜਾ ਕੀ ਹੋਊਗਾ। ਪਰ ਇਹ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਫੀਲਡ ਆ ਲਗਾਤਾਰ ਜਿਹੜੀ ਆ ਉਹ ਹੁਣ ਭੀੜ ਵਾਲੇ ਪਾਸੇ ਨੂੰ ਜਿਹੜੀ ਵੱਧ ਰਹੀ ਆ। ਕਈ ਅੰਦਾਜ਼ਾ ਜਿਹੜਾ ਕਰ ਰਹੇ ਸੀ, ਅੰਦਾਜ਼ਾ ਲਾ ਰਹੇ ਸੀ, ਕਹਿੰਦੇ ਵੀ 100 ਤੋਂ ਵੱਧ ਕੈਂਡੀਡੇਟਸ ਜਿਹੜੇ ਆ ਇਹਨਾਂ ਦੇ ਹੋ ਸਕਦੇ ਨੇ। ਅਜੇ ਹੋਏ ਨਹੀਂ ਪਰ ਕਹਿੰਦੇ ਆ ਵੀ ਕਾਫੀ ਜ਼ਿਆਦਾ ਭੀੜ ਜਿਹੜੀ ਹੋਊਗੀ। ਅਕਸਰ ਹੁੰਦਾ ਹੀ ਆ, ਜਿੱਦਾਂ ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀਗਾ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਕਾਫੀ ਜਿਹੜੇ 17-18 ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਸੀਗੇ, ਪਰ ਹੌਲੀ ਹੌਲੀ ਇਨ ਦੀ ਐਂਡ ਫਿਰ ਜਿਹੜੇ ਡੋਨਲਡ ਟਰੰਪ ਆ ਉਹ ਮੇਨ ਜਿਹੜੇ ਆ ਪ੍ਰੈਜ਼ੀਡੈਂਟ ਦੇ ਕੈਂਪੇਨ ਦੇ ਵਿੱਚ ਉਹ ਜਿਹੜੇ ਆ ਉੱਭਰ ਕੇ ਉਹਨਾਂ ਦੇ ਵਿੱਚੋਂ ਆਏ ਸੀ ਰਿਪਬਲਿਕਨ ਪਾਰਟੀ ਦੇ ਵੱਲੋਂ। ਸੋ ਲੈਟਸ ਸੀ ਇਹਨਾਂ ਦੇ ਵਿੱਚ ਜਿਹੜਾ ਇੱਥੇ ਕੀ ਬਣਦਾ ਆ। ਪਰ ਹਰ ਇੱਕ ਜਣਾ ਜਿਹੜਾ ਕਹਿੰਦੇ ਆ ਵੀ ਹੁਣ ਆਪਣਾ ਹੱਥ ਅਜਮਾ ਜਿਹੜਾ ਉੱਧਰ ਜ਼ਰੂਰ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਈਕੋ ਸਿਸਟਮ ਅਤੇ ਗਲੋਬਲ ਵਾਰਮਿੰਗ ਦੇ ਨਾਲ ਰਿਲੇਟਡ ਆ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆ ਕਈ ਏਰੀਏ ਦੇ ਵਿੱਚ ਹੀਟ ਇੰਨੀ ਜ਼ਿਆਦਾ ਹੋ ਗਈ ਆ। ਕਹਿੰਦੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਫਰੂਟ ਆ ਉਹ ਕਹਿੰਦੇ ਇੱਕ ਤਰ੍ਹਾਂ ਨਾਲ ਅੰਦਰੋਂ ਪਿਘਲ ਕੇ ਡਿੱਗ ਰਿਹਾ ਆ। ਬਹੁਤ ਸਾਰੇ ਜਿਹੜੇ ਜਾਨਵਰ ਆ ਉੱਥੇ ਮਾਰੇ ਜਾ ਰਹੇ ਆ। ਅਤੇ ਇਸੇ ਤਰ੍ਹਾਂ ਆਪਾਂ ਦੇਖਿਆ ਵੀ USA ਦੇ ਵਿੱਚ ਵੀ ਬਹੁਤ ਜ਼ਿਆਦਾ ਏਰੀਏ ਦੇ ਵਿੱਚ 60 ਸਾਲ ਪੁਰਾਣਾ ਜਿਹੜਾ ਰੈਕਡ ਆ ਸਨੋ ਦੇ ਨਾਲ ਟੁੱਟਿਆ ਹੈਗਾ ਆ। ਅੱਜ ਕੱਲ੍ਹ ਜਿਹੜਾ ਆ ਸਿਆਟਲ ਏਰੀਏ ਦੇ ਵਿੱਚ ਜਿਹੜੀ ਸਨੋ ਆ ਬਹੁਤ ਜ਼ਿਆਦਾ ਪੈ ਰਹੀ ਹੈਗੀ ਆ, ਉੱਥੇ ਵੀ ਕਾਫੀ ਰੈਕਡ ਬਣਿਆ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ ਇਹ ਕਹਿੰਦੇ ਵੀ ਗਲੋਬਲ ਵਾਰਮਿੰਗ ਦਾ ਇਹ 'ਤੇ ਅਸਰ ਹੋ ਰਿਹਾ। ਅਤੇ ਇੱਕ ਇਹਦੇ ਨਾਲ ਈਕੋ ਸਿਸਟਮ ਦੇ ਨਾਲ ਰਿਲੇਟਡ ਜਿਹੜੀ ਗੱਲ ਆਈ ਆ, ਕਹਿੰਦੇ ਵੀ ਇਨਸੈਕਟਸ ਜਿਹੜੇ ਛੋਟੇ ਛੋਟੇ ਜਾਨਵਰ ਹੈਗੇ ਆ ਉਹ ਜਿਹੜੇ ਮਰ ਰਹੇ ਹੈਗੇ ਆ ਮਾਸਿਸ ਦੇ ਵਿੱਚ, ਉਹਦੇ ਨਾਲ ਇੱਕ ਤਰ੍ਹਾਂ ਨਾਲ ਕੈਟਾਸਟ੍ਰੋਫੀ ਹੋ ਜਾਊਗੀ। ਬਹੁਤ ਸਾਰੀਆਂ ਬੀਜ਼ ਆ, ਮੱਖੀਆਂ ਮਰ ਰਹੀਆਂ। ਆਪਾਂ ਦੇਖੇ ਜਿੱਥੋਂ ਅਸੀਂ ਆਏ ਹਾਂ ਪੰਜਾਬ ਤੋਂ, ਪੰਜਾਬ ਦੇ ਵਿੱਚ ਬਹੁਤ ਸਾਰੇ ਜਾਨਵਰ ਲੱਭਦੇ ਹੀ ਨਹੀਂ ਹੈਗੇ ਅੱਜ ਕੱਲ੍ਹ ਜੀ। ਸੋ ਉਹ ਕਹਿੰਦੇ ਵੀ ਜੇ ਇੱਦਾਂ ਦੇ ਇਨਸੈਕਟ ਇੰਨੇ ਵੱਡੀ ਗਿਣਤੀ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਜਿਹੜੇ ਮਰ ਰਹੇ ਹੈਗੇ ਆ, ਕੀੜੇ ਮਕੌੜੇ ਬੇਸਿਕਲੀ ਜਿਹੜੇ ਸੀਗੇ ਜੀ, ਤੇ ਉਹਦੇ ਨਾਲ ਜਿਹੜਾ ਗਲੋਬਲੀ ਈਕੋ ਸਿਸਟਮ ਜਿਹੜਾ ਆ ਉਹ ਟੋਟਲੀ ਅਪਸੈਟ ਹੋ ਜਾਊਗਾ। 40% ਇਨਸੈਕਟ ਸਪੀਸੀਜ਼ ਜਿਹੜੀਆਂ ਹੈਗੀਆਂ ਆ ਗਲੋਬਲੀ ਕਹਿੰਦੇ ਇੰਡੇਂਜਰਡ 'ਚ ਚਲ ਗਈਆਂ ਆ। ਬਿਲਕੁਲ। ਇਹ ਦੇਖੋ ਬਹੁਤ ਜ਼ਿਆਦਾ ਪੈਸਟੀਸਾਈਡ, ਇਨਸੈਕਟੀਸਾਈਡ, ਕੀਟਨਾਸ਼ਕ ਜਿਹੜੇ ਲਗਾਤਾਰ ਵਰਤੇ ਜਾ ਰਹੇ ਆ ਹਾਰਵੈਸਟਿੰਗ ਦੇ ਲਈ, ਸਾਰੀਆਂ ਫਸਲਾਂ ਦੇ ਲਈ, ਉਹਨਾਂ ਦਾ ਬਹੁਤ ਭੈੜਾ ਜਿਹੜਾ ਅਸਰ ਹੋ ਰਿਹਾ ਹੈ। ਇਹ ਜਿਹੜੇ ਕੀੜੇ ਮਕੌੜੇ ਇੱਕ ਕੁਦਰਤ ਦਾ ਇਸ ਪੂਰੇ ਸਾਈਕਲ ਦਾ ਬੜਾ ਇੱਕ ਇੰਪੋਰਟੈਂਟ ਜਿਹੜਾ ਹਿੱਸਾ ਹੈ। ਇਹਨਾਂ ਨੂੰ ਖਾਣ ਵਾਲੇ ਵੀ ਕਈ ਨੇ, ਪਰਿੰਦੇ ਨੇ, ਅਤੇ ਉਹਨਾਂ ਨੂੰ ਖਾਣ ਵਾਲੇ। ਸੋ ਇੱਕ ਚੇਨ ਜਿਹੜੀ ਆ ਉਹ ਬਣੀ ਹੋਈ ਆ। ਸੋ ਕਿਸੇ ਚੀਜ਼ ਦੀ ਮਾਤਰਾ ਜਿਹੜੀ ਵਧਾ ਘਟਾ ਦਊਂਗੇ ਕਿਸੇ ਇੱਕ ਪਾਸੇ ਤਾਂ ਉਹਦੇ ਕਰਕੇ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਸ ਦੇ ਕਰਕੇ ਬਣ ਜਾਂਦੀ ਆ। ਸੋ ਇਹੀ ਇੱਕ ਕਾਰਨ ਆ ਵੀ ਜਿਹੜੇ ਹੁਣ ਸਾਇੰਸਦਾਨ ਜਿਹੜੇ ਆ ਉਹ ਬਾਰ-ਬਾਰ ਰੌਲਾ ਪਾ ਰਹੇ ਆ ਮਨੁੱਖਾਂ ਨੂੰ ਵੀ ਭਾਈ ਸੰਭਲ ਜਾਓ, ਸੰਭਲ ਜਾਓ, ਸੰਭਲ ਜਾਓ। ਵੀ ਜੇ ਨਾ ਸੰਭਲੇ ਤਾਂ ਫਿਰ ਇਹ ਜਿਹੜੀ ਆ ਆਉਣ ਵਾਲੀ ਘੜੀ ਜਿਹੜੀ ਆ ਸਾਰਿਆਂ ਦੇ ਲਈ ਬੜੀ ਮੁਸ਼ਕਿਲ ਆ। ਆਪਾਂ ਟਰਾਈ ਤਾਂ ਇਹੀ ਕਰਦੇ ਹਾਂ ਵੀ ਆਉਣ ਵਾਲੀ ਜਿਹੜੀਆਂ ਜਨਰੇਸ਼ਨਾਂ ਦੇ ਲਈ ਕੁਛ ਨਾ ਕੁਛ ਚੰਗਾ ਕਰਕੇ ਜਾਈਏ, ਪਰ ਜਿੱਦਾਂ ਦੇ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਬਣੇ ਹੋਏ ਨੇ ਅਤੇ ਪਤਾ ਨਹੀਂ ਦੇਖੋ ਕਿੰਨਾ ਕੁ ਚਿਰ ਇੱਦਾਂ ਜਿਹੜਾ ਸਰਵਾਈਵ ਹੋਊਗਾ। ਆਉਣ ਵਾਲੀਆਂ ਜਿਹੜੀਆਂ ਕਹਿੰਦੇ ਲੜਾਈਆਂ ਗੱਲਾਂ ਨੇ, ਚਲੋ ਬਾਕੀ ਪਤਾ ਨਹੀਂ ਆ, ਪਰ ਜਿੱਦਾਂ ਦੇ ਅਸਾਰ ਬਣਦੇ ਜਾ ਰਹੇ ਆ ਇਹ ਪਾਣੀ ਦੇ ਲਈ ਅਤੇ ਫੂਡ ਦੇ ਲਈ ਜਿਹੜੀਆਂ ਲੜਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਹੋਇਆ ਕਰਨਗੀਆਂ। ਸੋ ਬਿਲਕੁਲ ਇਹ ਜਿਹੜੀ ਸਟੱਡੀ ਹੈਗੀ ਆ ਇਹ ਯੂਨੀਵਰਸਿਟੀ ਆਫ ਸਿਡਨੀ ਆਸਟ੍ਰੇਲੀਆ ਤੋਂ, ਉੱਥੇ ਦੇ ਇੱਕ ਐਨਵਾਇਰਮੈਂਟਲ ਬਾਇਓਲੋਜਿਸਟ ਫਰਾਂਸਿਸਕੋ ਸੈਂਚੇਜ਼ ਵਾਇਓ ਉਹਨਾਂ ਨੇ ਰਿਲੀਜ਼ ਕੀਤੀ ਹੈਗੀ ਆ। ਉਹਨਾਂ ਨੇ ਗਾਰਡੀਅਨ ਦੇ ਨਾਲ ਇੰਟਰਵਿਊ ਕਰਦੇ ਦੱਸਿਆ ਆ ਵੀ ਹਰ ਸਾਲ 2.5% ਦੇ ਕਰੀਬ ਜਿਹੜੀਆਂ ਇਨਸੈਕਟਸ ਹੈਗੇ ਆ, ਜਿਹੜੇ ਕੀੜੇ ਮਕੌੜੇ ਆ, ਉਹ ਇਸ ਦੁਨੀਆ ਤੋਂ ਖਤਮ ਹੁੰਦੇ ਜਾ ਰਹੇ ਆ। ਅਤੇ ਪਿਛਲੇ 10 ਸਾਲਾਂ 'ਚ ਕਹਿੰਦੇ ਵੀ ਇਹ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਆ। 50 ਸਾਲਾਂ ਦੇ ਵਿੱਚ ਜਿਹੜੇ ਕੀੜੇ ਮਕੌੜੇ ਆ ਉਹ ਸਿਰਫ ਅੱਧੇ ਰਹਿ ਜਾਣਗੇ, ਅਤੇ 100 ਸਾਲਾਂ ਦੇ ਵਿੱਚ
ਜਿਹੜੇ ਕੀੜੇ ਮਕੌੜੇ ਆ ਪੂਰੀ ਤਰ੍ਹਾਂ ਜਿਹੜੇ ਇਹ ਖਤਮ ਹੋ ਜਾਣਗੇ। ਸੋ ਇਸ ਤਰ੍ਹਾਂ ਜਿਹੜਾ ਆ ਇੱਕ ਈਕੋਸਿਸਟਮ ਜਿਹੜਾ ਆ ਇਹ ਟੋਟਲੀ ਜਿਹੜਾ ਆ ਇਹ ਅਪਸੈਟ ਹੋ ਜਾਊਗਾ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਕੀੜੇ ਮਕੌੜੇ ਆ, ਇਨਸੈਕਟਸ ਆ, ਇਹਨਾਂ ਨੂੰ ਵੀ ਬਚਾਉਣ ਦੇ ਉੱਤੇ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਆ। ਤੇ ਨਹੀਂ ਤਾਂ ਆਉਣ ਵਾਲੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਅੰਤ ਹੋ ਜਾਊਗਾ। ਫਿਰ ਬਿਲਕੁਲ ਜੀ, ਸਸਟੇਨੇਬਿਲਟੀ ਆ ਵੀ ਕਿਹੜੀ ਚੀਜ਼ ਆਪਾਂ ਰਹਿਣ ਦੇ ਕਾਬਲ ਜਿਹੜੀ ਉਹ ਛੱਡਣੀ ਆ। ਹੁਣ ਲੋਕ ਤਾਂ ਕਈ ਕਹਿਣਗੇ ਸਾਡੇ ਘਰਾਂ 'ਚ ਕਾਕਰੋਚ ਆ, ਭਾਈ ਉਹ ਤਾਂ ਹੁਣ ਜੇ ਸਫਾਈ ਨਹੀਂ ਰੱਖਦੇ ਤਾਂ ਉਹਦੀ ਗੱਲ ਡਿਫਰੈਂਟ ਆ। ਇਹ ਵਾਤਾਵਰਣ, ਕੁਦਰਤ ਦੇ ਵਿੱਚ, ਜੰਗਲਾਤ ਦੇ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹਰ ਇੱਕ ਦਾ ਜਿਹੜਾ ਇੱਕ ਅਹਿਮ ਰੋਲ, ਇੱਕ ਅਹਿਮ ਹਿੱਸਾ ਹੁੰਦਾ ਆ। ਸੋ ਉਹਦੀ ਮਾਤਰਾ ਕਹਿ ਰਹੇ ਆ, ਲੋਕਾਂ ਦੇ ਘਰਾਂ 'ਚ ਕਿੰਨੇ ਵਧੇ ਘਟੇ ਆ ਉਸ ਦੀ ਨਹੀਂ ਹੈ ਜਿਹੜੀ ਉਹਦੇ ਵਿੱਚ ਕੋਈ ਜਿਹੜਾ ਉਹ ਤੁਹਾਨੂੰ ਪੁੱਛ ਰਿਹਾ। ਸੋ ਇਸ ਚੀਜ਼ ਦੇ ਲਈ ਉਹ ਕਹਿ ਰਹੇ ਆ ਵੀ ਸੋ ਵਾਤਾਵਰਣ ਦੇ ਪ੍ਰਤੀ ਜਿਹੜਾ ਸੁਹਿਰਦਤਾ ਚਾਹੀਦੀ ਆ। ਦੇਖੋ ਜਿਹੜਾ ਆਮ ਬੰਦਾ, ਇੱਕ ਜਿਹੜੀ ਹਰਜੋਤ ਸਿੰਘ ਜੀ ਰਿਪੋਰਟ ਮੈਂ ਪੜ੍ਹ ਰਿਹਾ ਸੀ, ਇੱਕ ਡਾਕੂਮੈਂਟਰੀ ਸੀ ਜਿਸ ਦੇ ਵਿੱਚ ਕਹਿੰਦੇ ਦਿਖਾਇਆ ਗਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੱਡੀਆਂ ਇੰਡਸਟਰੀਜ਼ ਆ ਉਹਨਾਂ ਨੇ ਆਪਣਾ ਜਿਹੜਾ ਬਲੇਮ ਆ ਆਮ ਲੋਕਾਂ ਦੇ ਉੱਤੇ ਜਿਹੜਾ ਸੁੱਟਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਜਿਹੜੇ ਆ ਸਫਾਈ ਜਿਹੜੀ ਆ ਉਹ ਨਹੀਂ ਕਰਦੇ ਜਾਂ ਤੁਸੀਂ ਇਹ ਕੁਛ ਜਿਹੜਾ ਨਹੀਂ ਕਰਦੇ ਜਿਸ ਕਰਕੇ ਵਾਤਾਵਰਨ ਹੋ ਰਿਹਾ। ਜਦ ਕਿ ਇਹ ਨਹੀਂ ਉਹ ਦੱਸਦੇ ਵੀ ਜਿਹੜੀਆਂ ਚੀਜ਼ਾਂ ਤੁਸੀਂ ਲਗਾਤਾਰ ਪੈਦਾ ਕਰ ਰਹੇ ਹੋ, ਬਣਾ ਰਹੇ ਹੋ, ਜਿੰਨਾ ਉਹ ਸਾਰਾ ਕੁਛ ਹੋ ਰਿਹਾ ਉਸ ਦੇ ਕਰਕੇ ਜਿੰਨਾ ਪੋਲਿਊਸ਼ਨ ਅਤੇ ਜਿੰਨੀਆਂ ਉਹ ਚੀਜ਼ਾਂ ਵਾਤਾਵਰਨ ਦੇ ਵਿੱਚ ਜਾ ਰਹੀਆਂ ਵੀ ਉਸ ਦਾ ਕਿੰਨਾ ਜਿਹੜਾ ਹਾਨੀ ਨੁਕਸਾਨ ਜਿਹੜਾ ਉਹ ਹੈਗਾ ਆ। ਅਤੇ ਸੋ ਇਸ ਲਈ ਜਿਹੜੀਆਂ ਵੱਡੀਆਂ ਇੰਡਸਟਰੀਜ਼ ਹੈਗੀਆਂ ਆ, ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਰੈਗੂਲੇਸ਼ਨਾਂ ਦੇ ਜ਼ਰੀਏ ਉਹਨਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਇਨ ਦੀ ਐਂਡ ਫਿਰ ਡਿਪੈਂਡ ਇਹ ਕਰਦਾ ਹੈ ਹਰਜੋਤ ਸਿੰਘ ਜੀ ਵੀ ਲਾਅ ਮੇਕਰ ਕਿਹਦੇ ਹੱਕ ਦੇ ਵਿੱਚ ਨੇ, ਕਿਹੜੀ ਚੀਜ਼ ਨੂੰ ਉਹ ਅਲਾਓ ਕਰਦੇ ਨੇ, ਕਿਹਦੀ ਲੌਬੀ ਜਿਹੜੀ ਉਹ ਸਟਰੋਂਗ ਹੋ ਰਹੀ ਆ, ਅਤੇ ਫਿਰ ਉੱਦਾਂ ਦੀਆਂ ਰੈਗੂਲੇਸ਼ਨ ਜਿਹੜੀਆਂ ਆ ਉਹ ਵਧਾ ਘਟਾ ਜਿਹੜੀਆਂ ਉਸ ਹਿਸਾਬ ਦੇ ਨਾਲ ਦਿੱਤੀਆਂ ਜਾਂਦੀਆਂ ਨੇ ਅਤੇ ਜਿਨ੍ਹਾਂ ਦਾ ਆਉਣ ਵਾਲਾ ਜਿਹੜਾ ਅਸਰ ਆ ਉਹ ਭੈੜਾ ਹੀ ਜਿਹੜਾ ਉਹ ਨਜ਼ਰ ਆਵੇਗਾ। ਤੁਸੀਂ ਆਪ ਹੀ ਦੇਖ ਲਓ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਇੱਥੇ ਰਹਿੰਦੇ ਸੀਗੇ ਅਤੇ ਹੁਣ ਜਿਹੜਾ ਦੇਖ ਲਓ ਵੀ ਕਿੰਨਾ ਜਿਹੜਾ ਆ ਉਹ ਚੇਂਜ ਡਿਫਰੈਂਸ ਜਿਹੜਾ ਆ ਉਹ ਤੁਸੀਂ ਆਪ ਜਿਹੜਾ ਉਹ ਨਜ਼ਰ ਆ ਰਿਹਾ ਵੀ ਕਿੰਨੀ ਤੇਜ਼ੀ ਦੇ ਨਾਲ ਨਾਲੇ ਜਿਹੜੀਆਂ ਚੇਂਜਿਸ ਜਿਹੜੀਆਂ ਉਹ ਆਪਾਂ ਦੇਖ ਰਹੇ ਹੈਗੇ ਆ। ਸੋ ਬਿਲਕੁਲ ਤੁਸੀਂ ਇੱਦਾਂ ਨਾ ਸੋਚਿਆ ਕਰੋ ਵੀ ਸਾਡੇ ਘਰ ਜੀ ਖਟਮਲ ਪਏ ਹੋ ਆ ਜਾਂ ਕਾਕਰੋਚ ਹੈਗੇ ਖਰੀ ਉੱਤੇ ਤੱਕ ਇਹਨਾਂ ਨੂੰ ਕੁਝ ਨਹੀਂ ਹੋਇਆ। ਪਰ ਜਿਹੜੀ ਐਗਰੀਕਲਚਰ ਆ ਉਹਦੇ ਤੇ ਖਾਸ ਕਰਕੇ ਬੀਜ਼ ਜਿਹੜੀਆਂ ਹੈਗੀਆਂ ਆ ਉਹ ਤਾਂ ਕਈ ਜਗ੍ਹਾ ਸਰਟੀਫਿਕੇਸ਼ਨ ਹੁੰਦੀ ਆ ਵੀ ਉਹ ਬੀਜ਼ ਜਿਹੜੀਆਂ ਆ, ਮੱਖੀਆਂ ਆ, ਹਨੀ ਬੀਜ਼ ਆ, ਉਹ ਕਿੱਦਾਂ ਅਫੈਕਟ ਕਰਦੀਆਂ। ਕਹਿੰਦੇ ਵੀ ਤਿੰਨਾਂ ਵਿੱਚੋਂ ਇੱਕ ਵਾਈਟ ਜਿਹੜਾ ਫੂਡ ਦਾ ਤੁਸੀਂ ਕਰਦੇ ਆ ਉਹ ਇਨਸੈਕਟ ਪੋਲੀਨੇਸ਼ਨ ਤੋਂ ਆਉਂਦਾ ਆ, ਦੇਖ ਲਓ। ਅਤੇ 3600 ਦੇ ਕਰੀਬ ਜਿਹੜੀਆਂ ਬੀ ਸਪੀਸੀਜ਼ ਹੈਗੀਆਂ ਆ ਉਹ ਨੇਟਿਵ ਹੈਗੀਆਂ ਨਾਰਥ ਅਮਰੀਕਾ ਦੇ ਵਿੱਚ। ਜਿਹੜੀਆਂ 30% ਨਾਰਥ ਅਮਰੀਕਾ ਦੇ ਵਿੱਚ ਬੰਬਲ ਬੀ ਸਪੀਸੀਜ਼ ਆ ਉਹ ਡਿਕਲਾਈਨ 'ਚ ਜਾ ਰਹੀਆਂ 30%। ਸੋ ਜੇ ਬੀਜ਼ ਨਾ ਹੋਣ ਨਾ ਜਿਹੜਾ ਆਪਾਂ ਫੂਡ ਦੇਖ ਰਹੇ ਹਾਂ ਫ੍ਰਿਜ਼ਨੋ ਏਰੀਏ 'ਚ, ਜੁੱਬਾ ਸਿਟੀ ਏਰੀਏ 'ਚ, ਇਹ ਟੋਟਲੀ ਜਿੱਦਾਂ ਇਹ ਮੈਸਅਪ ਹੋ ਰਿਹਾ। ਬਿਲਕੁਲ ਬਿਲਕੁਲ। ਜਿਹੜੇ ਵੀ ਆਪਾਂ ਕੁਦਰਤੀ ਤੌਰ ਦੇ ਉੱਤੇ ਦੇਖਦੇ ਵੀ ਜਦੋਂ ਹੁਣ ਬੜਾ ਸੋਹਣਾ ਪਿੱਛੇ ਜੇ ਮੌਸਮ ਸੀ, ਫੁੱਲ ਹੀ ਫੁੱਲ ਜਿਹੜੇ ਉਹ ਨਜ਼ਰ ਆ ਰਹੇ ਸੀਗੇ। ਸੋ ਫੁੱਲ ਤਾਂ ਹੀ ਫੁੱਲਾਂ ਤੋਂ ਗਾਂਹ ਜਿਹੜੀ ਆ ਉਹ ਫਲ ਫਿਰ ਤਾਂ ਹੀ ਬਣਦਾ ਆ ਜਦੋਂ ਬੀਜ਼ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾ ਕੇ ਜਿਹੜੇ ਪੋਲਨਸ ਆ ਉਹ ਲੈ ਕੇ ਜਾਂਦੀਆਂ। ਉਹ ਤਾਂ ਬੰਦਾ ਕਹਿੰਦਾ ਵੀ ਹਾਏ ਪੋਲਨ ਆ ਗਏ, ਐਲਰਜੀਆਂ ਆ ਗਈਆਂ, ਇਹ ਹੋ ਗਿਆ, ਉਹ ਹੋ ਗਿਆ, ਪਰ ਇੱਕ ਬੜਾ ਇੰਪੋਰਟੈਂਟ ਸਾਈਕਲ ਆ ਕੁਦਰਤ ਦਾ, ਜੇ ਨਾ ਹੋਵੇ ਤਾਂ ਬਹੁਤ ਜਿੰਨੀਆਂ ਮੁਸ਼ਕਿਲਾਂ ਦੇ ਵਿੱਚ ਆਪਾਂ ਫਸਾਂਗੇ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਇੱਕ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਖਬਰਾਂ ਦੇ ਨਾਲ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਜੀ। ਸੈਕਰਾਮੈਂਟੋ ਨਟੋਮਸ ਏਰੀਆ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889, 302 419 7899, ਪਰਮਜੀਤ ਕੰਗ 9164704410, 916 470 4410। ਇਹ ਸਟੋਰ ਕੈਲੀਫੋਰਨੀਆ ਫੈਮਿਲੀ ਫਿਟਨੈਸ ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ,
Call 408-272-2500 408-272-2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ, ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਜਿੰਨੇ ਵੀ ਇੱਕ ਵਾਰੀ ਫੇਰ ਸਾਡੇ ਨਾਲ ਬ੍ਰੇਕ ਤੋਂ ਬਾਅਦ ਜੁੜੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਤੇ ਆਪਣੇ ਨਾਲ ਜਿਹੜੇ ਕੁਝ ਜਿਹੜੇ ਕਾਲਰਸ ਵੀ ਜੁੜੇ ਨੇ ਵੱਖ-ਵੱਖ ਜਿਹੜੇ ਇਸ਼ੂਜ਼ ਦੇ ਉੱਤੇ ਜਿਹੜੀ ਆਪਣੇ ਨਾਲ ਗੱਲਬਾਤ ਜਿਹੜੇ ਕਰਨ ਦੇ ਲਈ ਜਕਾਰਾ ਮੂਵਮੈਂਟ ਤੋਂ ਵੀ ਜਿਹੜੇ ਆਪਣੇ ਨਾਲ ਮਨਪ੍ਰੀਤ ਜੀ ਜੁੜੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਰੀਜਨਲ ਹਾਊਸਿੰਗ ਅਥਾਰਟੀ ਤੋਂ ਆਪਣੇ ਨਾਲ ਜਿਹੜੇ ਯੂਬਾ ਸਿਟੀ ਕਲੂਸਾ ਜਿਹੜੀਆਂ ਕਾਉਂਟੀ ਲਾਈਵ ਓਕਸ ਸਿਟੀ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਡਿਫਰੈਂਟ ਹਾਊਸਿੰਗ ਓਪਰਚੁਨਿਟੀਜ਼ ਹੈਗੀਆਂ ਆ। ਸੋ ਉਹਨਾਂ ਦੇ ਜਿਹੜੇ ਆਪਣੇ ਨਾਲ ਜਿਹੜੇ ਬੰਦੇ ਜਿਹੜੇ ਜੁੜਨਗੇ, ਨੋਰਾ ਸਲਗੁਏਰੋ ਕਰਕੇ ਆ ਜਿਹੜੇ ਆਪਣੇ ਨਾਲ ਜੁੜਨਗੇ, ਵੀ ਵੱਖ-ਵੱਖ ਜਿਹੜੇ ਇਨਕਮ ਬ੍ਰਾਂਚਿਸ ਦੇ ਤਹਿਤ ਜਿਹੜੇ ਤੁਹਾਨੂੰ ਉਸ ਦੇ ਵਿੱਚ ਆਪਸ਼ਨਸ ਜਿਹੜੀਆਂ ਮਿਲਣਗੀਆਂ। ਸੋ ਉਸ ਦੇ ਨਾਲ ਜਿਹੜੇ ਜੁੜੇ ਹੋਏ ਰੀਜਨਲ ਹਾਊਸਿੰਗ ਅਥਾਰਟੀ ਦੇ ਨੋਰਾ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਸੋ ਆਪਾਂ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹਾਂ। Hello. Hi. Yeah, hi Nora, welcome to Punjabi Radio USA. So we got your letter that you want to discuss the opportunities you have, especially in Yuba City and Live Oak area, for the people who are working in the farms. Correct. It's people that are currently working, but it's also people that are retired or disabled, but were previously agriculture workers. And so what kind of programs you have? So we will just talk in English and then later on we will translate in Punjabi. Okay. Okay. Yeah. So in regards to our program, in Yuba City, we actually have 16 new rehab units that are going to be available to rent as of the 15th. Okay. So we're looking to get, obviously, people housed in our program for, again, agriculture workers or people that are retired or disabled from agriculture. Okay. So is there any other requirement like income or family size? It is. It is income-based, correct. We do have rental assistance available for those that do qualify. Okay. And your office does speak Punjabi, or you have Punjabi-speaking employees over there? Yes, we do. Okay. So Nora, if you would let us know, like as you tell on 15th, through 15, you'll be able to help those people. How they can approach you? What's the process? So they can come to our office. And I can give them the address, which we're located in Yuba City on Butte House Road. They can also go online at regionalha.org and apply there as well. Okay. So this is state-funded or city-funded program? It's state. It's a state-funded program. Okay. So is there any subsidy on the rent? And also I think I was reading there is something you will provide the electric and gas bills? For the units and stuff, well, we pay water, sewer, and garbage. Oh, okay. Water, sewer, and garbage. And is there any subsidy on the rent too? It's like low-income units or no? It is, correct. Okay. We have, they're subsidized units, so they would only pay 30% of their annual adjusted income. Okay. So people who can't go online, is there a number they can call and ask for maybe a Punjabi speaker so they can help them with this thing? Yes. If they actually call just our regular number at 530-671-0220, and they ask for Punjabis, and we have a Punjabi speaker. Okay. Or if they want to call me directly, I'm at extension 126. Okay. So Nora, tell us about what are the documentations which is required if somebody wants to apply for this program? So there is a minimum income requirement that has to be met for current agriculture workers, which is 5,753, and that just has to be earned within the past 12 months. They don't have to be currently working. We understand that they're seasonal, but as long as they can provide me proof that they've earned the minimum of 5,753 in the past 12 months. Okay. Other than that, if they have a bank account, we do require 6 months of bank statements if they have a checking account, photo IDs, birth certificates for minors. And they have to be legal, right? Either green card holder or permanent resident? Not all, not the whole family. So as long as the person working in agriculture can provide me proof of legal status, it doesn't apply to the rest of the family. So as long as one of the just head of household, which is, again, the person earning the minimum income requirement. So even they have the work permit, right? There's no green card or citizenship requirement, right?
Only for head of household again. Only but not for the whole family. Okay. The head of household should be either a permanent resident or a citizen? Correct. Okay. The rest it could be anything. Okay. Correct. Okay. So there are multiple houses which are right now 2, 3, 4 bedroom apartments in Yuba City and different areas nearby. So you were saying how many apartments are right now eligible for this? So immediate openings right now, we have our Yuba City, Richland Housing Yuba City, which is 2, 3, and 4 bedrooms. Okay. We also have another apartment complex in Live Oak, but that's only 1 and 2 bedrooms, and that one basically same requirements other than agriculture. Okay. So they can have any type of income. Okay. But that one we actually do have a wait list for. Okay. All right. No, thank you very much, Nora, for this. I guess you'll be getting a lot of calls over there. So we really hope so. Yeah, you will. So no problem. Thank you very much. Okay. Okay. Thank you. Have a good day. Bye. Bye. You too. Bye. ਜੀ ਸੋ ਬਿਲਕੁਲ ਸਰੋਤਿਓ ਜਿਹੜੇ ਵੀ ਸਾਡੇ ਲਿਸਨਰ ਯੂਬਾ ਸਿਟੀ ਲਾਈਵ ਓਕ ਏਰੀਏ 'ਚ ਰਹਿੰਦੇ ਆ ਗਵਰਨਮੈਂਟ ਵੱਲੋਂ ਜਿਹੜੀ ਰੀਜਨਲ ਹਾਊਸਿੰਗ ਅਥਾਰਟੀ ਆ ਉਹਦੇ ਵੱਲੋਂ 16 ਦੇ ਕਰੀਬ ਅਪਾਰਟਮੈਂਟਾਂ ਘਰ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਜਾਂ ਕੈਨਰੀਜ਼ ਦੇ ਵਿੱਚ ਨਹੀਂ ਕੰਮ ਕੀਤਾ ਉਹਨਾਂ ਲਈ ਰੈਂਟ ਤੇ ਅਵੇਲੇਬਲ ਆ ਪਰ ਹੈ ਸ਼ਹਿਰ ਦੇ ਵਿੱਚ ਹੀ ਜਾਂ ਖੇਤਾਂ 'ਚ ਨਹੀਂ ਹਾਂ ਲੋ ਇਨਕਮ ਬੇਸਿਕਲੀ ਵਾਲਿਆਂ ਦੇ ਲਈ ਇਹ ਜਿਹੜੀ ਓਪਰਚੁਨਿਟੀ ਹੈਗੀ ਹੈ ਜਿੱਦਾਂ ਦੱਸਿਆ ਹੀ ਆ ਸੋ ਆਪਾਂ ਕਲੀਅਰਲੀ ਦੱਸ ਦਈਏ ਵੀ ਜਿਹੜੇ ਐਗਰੀਕਲਚਰ ਖੇਤੀਬਾੜੀ ਕੈਨਰੀ ਵਰਕਰਸ ਜਿਹੜੇ ਆ ਤੇ ਉਹਨਾਂ ਨੇ ਪਿਛਲੇ 12 ਮਹੀਨਿਆਂ ਦੇ ਵਿੱਚ ਜਿਹੜੀ ਮਿਨੀਮਮ ਰਿਕੁਆਇਰਮੈਂਟ ਇਨਕਮ ਦੀ ਆ $5753 ਜਿਹੜੇ ਪਿਛਲੇ 12 ਮਹੀਨਿਆਂ ਦੇ ਵਿੱਚ ਜੇ ਤੁਹਾਡੇ ਕੋਲ ਉਸ ਚੀਜ਼ ਦਾ ਪ੍ਰੂਫ ਆ ਤੁਸੀਂ ਦਿਖਾ ਸਕਦੇ ਹੋ ਤੇ ਜਿਹੜਾ ਹਾਊਸ ਹੋਲਡ ਜਿਹੜਾ ਵੀ ਹਾਊਸ ਹੋਲਡ ਦਾ ਜਿਹੜਾ ਮੇਨ ਬੰਦਾ ਜਿਸ ਨੇ ਅਪਲਾਈ ਕਰਨਾ ਆ ਉਹ ਆਈਦਰ ਗ੍ਰੀਨ ਕਾਰਡ ਜਾਂ ਸਿਟੀਜ਼ਨ ਜਿਹੜਾ ਹੋਣਾ ਚਾਹੀਦਾ ਬਾਕੀ ਪਰਿਵਾਰਕ ਮੈਂਬਰ ਦਾ ਇਸ ਦੇ ਨਾਲ ਉਹਨਾਂ ਦਾ ਜਿਹੜਾ ਵੀ ਸਟੇਟਸ ਆ ਦੈਟ ਇਜ਼ ਓਕੇ ਫॉर them 2, 3, 4 ਬੈਡਰੂਮ ਦੇ ਜਿਹੜੇ ਅਪਾਰਟਮੈਂਟਸ ਆ ਇਹਨਾਂ ਦੇ ਨਾਲ ਆ ਲੱਗੇ ਹੋਏ ਆ ਤੇ ਉਹੀ ਨਾ ਵਾਟਰ ਸੀਵਰ ਦਾ ਜਿਹੜਾ ਸਾਰਾ ਬਿੱਲ ਆ ਜੋ ਬੇਸਿਕਲੀ ਜਿੱਦਾਂ ਅਪਾਰਟਮੈਂਟ ਦੇ ਵਿੱਚ ਹੁੰਦਾ ਹੈ ਵਾਟਰ ਸੀਵਰ ਗਾਰਬੇਜ ਜਿਹੜੇ ਆਲਰੇਡੀ ਪੇਡ ਹੁੰਦੇ ਆ ਬਿਜਲੀ ਦਾ ਤੁਹਾਨੂੰ ਜਿਹੜਾ ਖੁਦ ਇਸ ਦੇ ਵਿੱਚ ਦੇਣਾ ਪਊਗਾ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ ਜੇ ਕੋਈ ਤੁਹਾਡਾ ਦੋਸਤ ਮਿੱਤਰ ਜਿਹਨੂੰ ਅਪਾਰਟਮੈਂਟ ਦੀ ਜ਼ਰੂਰਤ ਆ ਤੁਹਾਨੂੰ ਪਤਾ ਵੀ ਉਹਦੀ ਲੋ ਇਨਕਮ ਆ ਤੇ ਉਹਨ ਖੇਤਾਂ 'ਚ ਕੰਮ ਕੀਤਾ ਆ ਚਾਹੇ ਹੁਣ ਨਹੀਂ ਵੀ ਕਰਦਾ ਉਹ ਕਹਿੰਦੇ ਪਿਛਲੇ ਸਾਲ ਕੀਤਾ ਹੋਵੇ ਪਿਛਲੇ 12 ਮਹੀਨਿਆਂ 'ਚ ਜੀ ਉਹ ਅਪਲਾਈ ਕਰ ਸਕਦਾ ਹੈ ਤੇ ਉੱਥੇ ਪੰਜਾਬੀ ਦੇ ਵਿੱਚ ਐਪਲੀਕੇਸ਼ਨ ਹੈਲਪ ਕਰਨ ਦੇ ਲਈ ਤੁਹਾਡੇ ਬੰਦੇ ਅਵੇਲੇਬਲ ਹੈਗੇ ਆ ਸੋ ਆਹ ਹੀ ਫਾਇਦਾ ਹੁੰਦਾ ਆ ਆਪਾਂ ਹੁਣ ਜਕਾਰਾ ਵਾਲਿਆਂ ਨਾਲ ਵੀ ਗੱਲਬਾਤ ਕਰਨੀ ਆ ਕਿਸ ਤਰ੍ਹਾਂ ਉਹ ਪੰਜਾਬੀ ਦੇ ਲਈ ਵੀ ਫਾਈਟ ਕਰ ਰਹੇ ਆ ਸੋ ਆਹ ਹੀ ਫਾਇਦਾ ਹੁੰਦਾ ਜਦੋਂ ਤੁਸੀਂ ਉੱਥੇ ਆਫਿਸ ਤੇ ਕਾਲ ਕਰੋਗੇ ਨਾ ਨੰਬਰ ਤੇ ਪਹਿਲਾਂ ਇੰਗਲਿਸ਼ ਬੋਲਦੇ ਆ ਦੂਜੇ ਤੇ ਸਪੈਨਿਸ਼ ਤੇ ਤੀਜੇ ਤੇ ਪੰਜਾਬੀ ਬੋਲਦੇ ਆ ਸੋ ਨੰਬਰ ਜਿਹੜਾ ਦੱਸਦੇ ਜਾਈਏ 530 671 0220 5306710220 ਜੇ ਕਿਸੇ ਨੂੰ ਇੰਗਲਿਸ਼ ਆਉਂਦੀ ਆ ਜਾਂ ਤੁਹਾਡੇ ਕੋਈ ਜਾਣ ਪਛਾਣ ਦੇ ਨੂੰ ਇੰਗਲਿਸ਼ ਆਉਂਦੀ ਆ ਤੁਸੀਂ ਉਹਨਾਂ ਨਾਲ ਡਾਇਰੈਕਟ ਉਹਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਤੇ ਨੌਰਾ ਦਾ ਐਕਸਟੈਂਸ਼ਨ ਜਿਹੜਾ ਆ 126 ਜਿਹੜਾ ਉਹ ਹੈਗਾ ਆ ਤੁਸੀਂ ਉੱਤੇ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਦੀ ਵੈਬਸਾਈਟ ਹੈਗੀ ਆ originalha.org ਉੱਥੇ ਜਾ ਕੇ ਵੀ ਤੁਸੀਂ ਜਿਹੜੇ ਇਸ ਓਪਰਚੁਨਿਟੀ ਦੇ ਬਾਰੇ ਜਿਹੜਾ ਮੌਕਾ ਹੈਗਾ ਆ ਇਸ ਦੇ ਬਾਰੇ ਤੁਸੀਂ ਪਤਾ ਕਰ ਸਕਦੇ ਹੋ ਸੋ ਇਹ ਸਟੇਟ ਫੰਡਡ ਪ੍ਰੋਗਰਾਮ ਹੈਗਾ ਆ ਸੋ ਆਈ ਗੈਸ ਹਰਜੋਤ ਸਿੰਘ ਜੀ ਆਲਮੋਸਟ ਸਾਰੇ ਹੀ ਜਿੰਨੇ ਵੀ ਜੇ ਤੁਸੀਂ ਦੇਖੋ ਸਿਟੀਜ਼ ਹੁੰਦੀਆਂ ਕਾਉਂਟੀਜ਼ ਹੁੰਦੀਆਂ ਆ ਉੱਥੇ ਅਫੋਰਡੇਬਲ ਹਾਊਸਿੰਗ ਦੇ ਤਹਿਤ ਜਿਹੜੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਰਾਜਕਰਮਵੀਰ ਸਿੰਘ ਜੀ ਆਪਣੇ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਪੰਜਾਬੀਆਂ ਨੂੰ ਹਨਾ ਸੋ ਹੁਣ ਦੇਖੋ ਜੇ ਤੁਹਾਡਾ ਰੇਡੀਓ ਸਟੇਸ਼ਨ ਆ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਹਾਲਾਂਕਿ ਇਹ ਕੋਈ ਐਡਵਰਟਾਈਜ਼ਮੈਂਟ ਨਹੀਂ ਹੈਗੀ ਇਹ ਸਿਰਫ ਕਮਿਊਨਿਟੀ ਅਨਾਉਂਸਮੈਂਟ ਆ ਤੇ ਅਸੀਂ ਹੁਣ ਤੁਹਾਨੂੰ ਦੱਸ ਰਹੇ ਆ ਵੀ ਤਾਂ ਕਿ ਆਪਣਾ ਪੰਜਾਬੀ ਭੈਣ ਭਰਾ ਕੋਈ ਜਿਹੜਾ ਇਹਦਾ ਫਾਇਦਾ ਚੱਕ ਸਕੇ ਸੋ ਇਹ ਫਾਇਦਾ ਹੁੰਦਾ ਆ ਜੇ ਆਪਣਾ ਮੀਡੀਅਮ ਹੋਵੇ ਆਪਣੀ ਲੈਂਗੁਏਜ ਹੋਵੇ ਦੇਖੋ ਹੁਣ ਆਪਣੀ ਲੈਂਗੁਏਜ 'ਚ ਤੁਸੀਂ ਭਰ ਸਕਦੇ ਆ ਜੀ ਬਿਲਕੁਲ ਸੋ ਆਓ ਆਪਣੇ ਨਾਲ ਹੁਣ ਮਨਪ੍ਰੀਤ ਜੁੜੇ ਨੇ ਜਕਾਰਾ ਮੂਵਮੈਂਟ ਤੋਂ ਮਨਪ੍ਰੀਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਨਪ੍ਰੀਤ ਸੋ ਜਕਾਰਾ ਮੂਵਮੈਂਟ ਦੇ ਵੱਲੋਂ ਲਾਸਟ ਟਾਈਮ ਵੀ ਤੁਸੀਂ ਦੱਸ ਰਿਹਾ ਸੀਗਾ ਵੀ ਸਿੱਖ ਹਿਸਟਰੀ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਆ ਸੋ ਉਹ ਆਲਰੇਡੀ ਡਨ ਹੋ ਚੁੱਕਾ ਆ ਜਾਂ ਅਜੇ ਕਿਸੇ ਥਾਵਾਂ ਦੇ ਉੱਤੇ ਅਜੇ ਕਰਨ ਵਾਲਾ ਬਾਕੀ ਆ ਹਾਂਜੀ ਜਿਹੜਾ ਆਪਣਾ ਸਿੱਖ ਹਿਸਟਰੀ ਡੇ ਕੰਪੀਟੀਸ਼ਨ ਅਸੀਂ ਲੋਕਲ ਕਮਿਊਨਿਟੀਜ਼ ਦੇ ਵਿੱਚ ਕਰ ਰਹੇ ਸੀ ਰੀਜਨਸ ਦੇ ਵਿੱਚ ਉਹ ਹੋ ਚੁੱਕੇ ਨੇ ਉਹ ਇਸ ਵੀਕਐਂਡ ਸੀਗੇ ਆਪਣੇ ਫ੍ਰੈਜ਼ਨੋ ਬੇਕਰਸਫੀਲਡ ਤੇ ਬੇ ਏਰੀਆ ਦੇ ਵੀ ਇਸ ਵੀਕਐਂਡ ਸੀ ਤੇ ਹੁਣ ਅਗਲੇ ਹਫਤੇ ਅਸੀਂ ਸਟੈਨਫੋਰਡ ਯੂਨੀਵਰਸਿਟੀ ਲੈ ਕੇ ਜਾਣਾ ਜਿਹੜੇ ਸਾਡੇ ਹਾਈ ਸਕੂਲ ਬੱਚੇ ਨੇ ਤੇ ਉੱਥੇ ਜਿਹੜਾ ਸਾਡਾ ਸਕਾਲਰਸ ਕਾਨਫਰੰਸ ਹੁੰਦਾ ਵਾ ਹਰ ਸਾਲ
ਉਹਦੇ ਵਿੱਚ ਜਿਹੜੇ ਸਟੂਡੈਂਟਸ ਆਪਦੇ ਮਾਸਟਰਸ ਡਿਗਰੀ ਜਾਂ PhD ਵੀ ਕਰ ਚੁੱਕੇ ਨੇ ਜਾਂ ਕਰ ਰਹੇ ਨੇ ਕੋਈ ਵੀ ਸਿੱਖ ਰਿਲੇਟਡ ਟੌਪਿਕ ਦੇ ਵਿੱਚ, ਪੰਜਾਬੀ ਰਿਲੇਟਡ ਟੌਪਿਕ ਦੇ ਵਿੱਚ, ਉੱਥੇ ਆਪਦੀ ਰਿਸਰਚ ਪ੍ਰੈਜ਼ੈਂਟ ਕਰਦੇ ਨੇ। ਸੋ ਫੋਰ ਐਗਜ਼ਾਮਪਲ ਇੱਕ ਇੰਡੀਵਿਜੂਅਲ ਆ ਰਹੇ ਨੇ, ਉਹਨਾਂ ਨੇ ਆਪਦੀ ਰਿਸਰਚ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ ਕੀਤੀ ਆ। ਇੱਕ ਆ ਰਹੇ ਨੇ, ਉਹਨਾਂ ਨੇ intergenerational drinking problem ਪੰਜਾਬੀ ਕਮਿਊਨਿਟੀ ਦੇ ਵਿੱਚ, ਉਹਦੇ ਵਿੱਚ ਆਪਦੀ ਰਿਸਰਚ ਕੀਤੀ ਆ। ਸੋ ਸਾਡਾ ਮਕਸਦ ਸਿੱਖ ਹਿਸਟਰੀ ਦੇ ਨਾਲ ਇਹ ਆ ਕਿ ਵੀ ਬੱਚਿਆਂ ਨੂੰ ਛੋਟੀ ਉਮਰ ਤੋਂ ਪਤਾ ਲੱਗੇ ਕਿ ਵੀ ਆਪਦੀ ਸਿੱਖ ਇਤਿਹਾਸ ਤੇ ਆਪਣਾ ਪੰਜਾਬੀ ਇਤਿਹਾਸ ਤੇ ਆਪਣੀ ਪੰਜਾਬੀ ਭਾਈਚਾਰੇ ਕਮਿਊਨਿਟੀ ਦੇ ਵਾਸਤੇ ਆਪਾਂ ਆਪਣੇ ਐਕੈਡੈਮਿਕ ਤੌਰ ਤੇ ਕਿਵੇਂ ਇੱਕ ਰਿਸੋਰਸ ਬਣ ਸਕਦੇ ਹਾਂ, ਕਿ ਵੀ ਇਸ ਚੀਜ਼ ਤੇ ਰਿਸਰਚ ਕਰਕੇ ਪਬਲਿਸ਼ ਕਰਕੇ ਫਿਰ ਉਹਦੇ ਨਾਲ ਜਿਹੜੇ ਇਹ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਤੋਂ ਪਹਿਲਾਂ ਬੋਲ ਕੇ ਗਏ ਨੇ, ਉਹ ਜਿਹੀ ਆਰਗੇਨਾਈਜੇਸ਼ਨਸ ਫਿਰ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਸਰਵਿਸ ਕਰ ਸਕਦੀਆਂ ਨੇ ਜੇ ਆਪਾਂ ਉਹ ਰਿਸਰਚ ਪਬਲਿਸ਼ ਵੀ ਕਰ ਸਕੀਏ। ਸੋ ਉਹ ਬੱਚੇ ਹੁਣ ਸਿਖਾਲਰਸ ਕਾਨਫਰੰਸ ਦੇ ਵਿੱਚ ਆਪਦੀ ਰਿਸਰਚ ਪ੍ਰੈਜ਼ੈਂਟ ਕਰਨਗੇ। ਸਟੇਟ ਵਾਈਡ ਕੰਪੀਟੀਸ਼ਨ ਹੋਊਗਾ ਹੁਣ। ਸੋ ਸਟੈਨਫੋਰਡ ਦੇ ਵਿੱਚ ਕਿਹੜੀ ਤਰੀਕ ਨੂੰ ਤੇ ਕਿੰਨੇ ਵਜੇ ਹੈਗਾ? ਹਾਂਜੀ, ਇਹ ਹੈਗਾ ਵਾ February 16th, ਆਪਣਾ ਆਉਣ ਵਾਲਾ ਸੈਟਰਡੇ। ਤੇ ਇਸ ਸ਼ਨੀਵਾਰ ਅਸੀਂ ਸ਼ੁਰੂ ਕਰਦੇ ਹਾਂ ਸਵੇਰੇ, ਅਸੀਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਹੁੰਦਾ ਵਾ। ਸੋ ਪਹਿਲਾਂ ਆਪਣੇ ਹਾਈ ਸਕੂਲ ਬੱਚੇ ਪ੍ਰੈਜ਼ੈਂਟ ਕਰਨਗੇ ਤੇ ਉਹ ਤੋਂ ਬਾਅਦ ਜਿਹੜੇ ਵੱਖ-ਵੱਖ ਲੋਕੇਸ਼ਨਸ ਤੋਂ ਆਏ ਹੋਏ ਨੇ ਜਿਹੜੇ ਸਿਖਾਲਰਸ, ਗ੍ਰੈਡ ਸਟੂਡੈਂਟਸ ਨੇ, ਗ੍ਰੈਜੂਏਟ ਸਟੂਡੈਂਟਸ, ਉਹ ਫਿਰ ਪ੍ਰੈਜ਼ੈਂਟ ਕਰਨਗੇ। ਜੀ। ਤੇ ਮਨਪ੍ਰੀਤ, ਜਿਹੜਾ ਤੁਸੀਂ ਦੱਸਿਆ ਵੀ ਸਿੱਖ ਹਿਸਟਰੀ ਡੇ ਹੁਣ ਵੱਖ-ਵੱਖ ਤੁਸੀਂ ਲੋਕਲ ਕਮਿਊਨਿਟੀਜ਼ ਦੇ ਵਿੱਚ ਕਰਕੇ ਹਟੇ ਹੋ, ਹਾਊ ਵਾਜ਼ ਦਾ ਰਿਸਪੌਂਸ, ਕਿੱਦਾਂ ਦਾ ਰਿਸਪੌਂਸ ਰਿਹਾ ਤੇ ਕਿਹੜੇ ਬੱਚੇ ਜਿਹੜੇ ਚੁਣੇ ਗਏ ਆ, ਕਿੱਦਾਂ ਦੇ ਪ੍ਰੋਜੈਕਟਸ ਜਿਹੜੇ ਉੱਥੇ ਉਹ ਲੈ ਕੇ ਜਾ ਰਹੇ ਨੇ? ਹਾਂਜੀ, ਸੋ ਮੈਂ ਇੱਥੋਂ ਸ਼ੇਅਰ ਕਰ ਸਕਦੀ ਹਾਂ ਜਿਹੜੇ ਸਾਡੇ ਬੇਕਰਸਫੀਲਡ ਦੇ ਸਟੂਡੈਂਟਸ ਨੇ। ਇੱਥੋਂ ਅਸੀਂ 3 ਪ੍ਰੋਜੈਕਟਸ ਚੂਜ਼ ਕੀਤੇ ਨੇ ਤੇ ਉਹਦੇ ਵਿੱਚ ਪਹਿਲਾਂ ਹਰਵੀਰ ਕੌਰ ਤੇ ਅੰਜਨ ਕੌਰ, ਉਹਨਾਂ ਨੇ 40 ਮੁਕਤਿਆਂ ਤੇ ਪ੍ਰੈਜੈਂਟੇਸ਼ਨ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਸਟੱਡੀ ਕੀਤਾ ਕਿ ਵੀ ਇਸ ਇੱਕ ਟ੍ਰੈਜਿਕ, ਜਿਹੜੀ ਇੰਨੀ ਟ੍ਰੈਜਿਕ ਹਿਸਟਰੀ ਆਪਣੀ, ਉਹਦੇ ਵਿੱਚ ਫਿਰ ਵੀ ਆਪਾਂ ਜੀਤ ਕਿਵੇਂ ਹਾਸਲ ਕੀਤੀ ਆ ਜਾਂ ਕਿਵੇਂ ਦਿਖਾਇਆ ਕਿ ਵੀ ਆਪਾਂ ਇਸ ਟ੍ਰੈਜਡੀ ਦੇ ਉੱਪਰ ਵੀ ਟ੍ਰਾਇੰਫ ਕੀਤਾ ਵਾ। ਸੋ ਇੱਕ ਉਹਨਾਂ ਦਾ ਪ੍ਰੋਜੈਕਟ ਸੀ। ਤੇ ਇੰਦਰਜੀਤ ਕੌਰ ਤੇ ਅਵਨੀਤ ਕੌਰ ਨੇ ਦ ਲਾਈਫ ਐਂਡ ਲੈਗੇਸੀ ਆਫ ਦ ਖਾਲਸਾ। ਸੋ ਉਹਦੇ ਵਿੱਚ ਉਹਨਾਂ ਨੇ ਦਿਖਾਏ ਨੇ ਕਿ ਵੀ ਕਿਹੜੀ ਜਗ੍ਹਾ ਦੇ ਵਿੱਚ ਟ੍ਰੈਜਿਕ ਇਵੈਂਟਸ ਹੋਏ ਨੇ ਪਰ ਫਿਰ ਵੀ ਆਪਣਾ ਖਾਲਸਾ ਅੱਜ ਵਸਿਆ ਹੋਇਆ ਤੇ that is a triumph in itself, right? ਸੋ ਤੇ ਤੀਜਾ ਪ੍ਰੋਜੈਕਟ ਸੀ ਇੱਕ ਕੌਰ ਆਲਸੋ, ਉਹਦਾ ਨਾਂ ਹੈਗਾ ਵਾ ਨਵਰਾਜ ਕੌਰ, ਉਹਨੇ ਕੀਤਾ ਵਾ ਦ ਲਾਈਫ ਆਫ ਗੁਰੂ ਗੋਬਿੰਦ ਸਿੰਘ ਜੀ। ਸੋ ਉਹੀ ਸੇਮ ਟੌਪਿਕ ਲੈ ਕੇ triumph over tragedy ਦੇ ਲੈ ਕੇ ਫਿਰ ਬੱਚਿਆਂ ਨੇ ਵੱਖ-ਵੱਖ ਹਿਸਟਰੀ ਦੇ ਪ੍ਰੋਜੈਕਟਸ ਪਿਕ ਕੀਤੇ ਸੀਗੇ। ਸੋ ਇਹ ਪ੍ਰੋਜੈਕਟਸ ਹੁਣ ਸਟੈਨਫੋਰਡ ਪ੍ਰੈਜ਼ੈਂਟ ਕਰਨਗੇ। ਜੀ। ਤੇ ਇਹ ਜਿੱਦਾਂ ਉਸ ਦਿਨ ਲਾਸਟ ਟਾਈਮ ਵੀ ਦੱਸ ਰਹੇ ਵੀ ਜਿਹੜਾ ਨੈਸ਼ਨਲ ਹਿਸਟਰੀ ਨੂੰ ਲੈ ਕੇ ਆ, ਇਹਨਾਂ ਬੱਚਿਆਂ ਦੇ ਵਿੱਚੋਂ ਜਿਹੜਾ ਕੋਈ ਉਸ ਜਗ੍ਹਾ ਦੇ ਵਿੱਚ ਜਾਵੇਗਾ ਤੇ ਉਹ ਕਦੋਂ ਹੁੰਦਾ ਆ ਉਹ ਜਿਹੜਾ ਕੰਪੀਟੀਸ਼ਨ ਆ? ਹਾਂਜੀ, ਅਸੀਂ ਤਾਂ ਹੀ ਬੱਚਿਆਂ ਨੂੰ ਇਨਕਰੇਜ ਕੀਤਾ ਵਾ ਕਿ ਵੀ ਜਿਹੜਾ ਨੈਸ਼ਨਲ ਹਿਸਟਰੀ ਡੇ ਆ ਇਹ ਆਪਣੇ ਸਿਟੀਜ਼ ਦੇ ਵਿੱਚ ਵੀ ਹੁੰਦਾ ਤੇ ਸਟੇਟ ਦੇ ਵਿੱਚ ਵੀ ਹੁੰਦਾ। ਸੋ ਇਹੀ ਪ੍ਰੋਜੈਕਟ ਇਹ ਬੱਚੇ ਉਸ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾ ਸਕਦੇ ਨੇ ਤੇ ਉਹ ਹੁੰਦਾ ਵਾ ਯੂਜੂਅਲੀ ਮਾਰਚ ਅਪ੍ਰੈਲ ਤੱਕ ਹੁੰਦਾ ਵਾ। ਸੋ ਉਦੋਂ ਤੱਕ ਅਸੀਂ ਬੱਚਿਆਂ ਦੀ ਤਿਆਰੀ ਕਰਦੇ ਹਾਂ ਕਿ ਵੀ ਉਹ ਉਸ ਕੰਪੀਟੀਸ਼ਨ ਦੇ ਵਿੱਚ ਵੀ ਇੱਕ ਸਿੱਖ ਪ੍ਰੋਜੈਕਟ ਲੈ ਕੇ ਜਾ ਸਕਣ। ਓਕੇ, ਸੋ ਸਿਖਾਲਰਸ ਦੇ ਬਾਰੇ ਜ਼ਰੂਰ ਥੋੜ੍ਹੀ ਹੋਰ ਜਾਣਕਾਰੀ ਦਿਓ। ਜੇ ਕਿਸੇ ਨੇ ਉਸ ਨੂੰ ਅਟੈਂਡ ਕਰਨਾ ਹੈ, ਰਜਿਸਟ੍ਰੇਸ਼ਨ ਸਟਿਲ ਓਪਨ ਆ ਤੇ ਜੇ ਓਪਨ ਆ ਕੀ ਉਸ 'ਤੇ ਜੇ ਕੋਈ ਚਾਰਜ ਹੈਗਾ ਤੇ ਕਿੱਥੇ ਜਾ ਕੇ ਉਹ ਕਰ ਸਕਦੇ ਹੋ ਰਜਿਸਟਰ? ਹਾਂਜੀ, ਤੁਸੀਂ ਸਾਰੀ ਇਨਫੋਰਮੇਸ਼ਨ scholars.org ਤੇ ਜਾ ਕੇ ਦੇਖ ਸਕਦੇ ਹੋ। SIKHOLARS.org ਤੇ ਰਜਿਸਟ੍ਰੇਸ਼ਨ ਹਾਂਜੀ ਸਾਡੀ ਹਾਲੇ ਵੀ ਓਪਨ ਆ ਤੇ ਇਹ ਹੈਗਾ ਵਾ ਪਾਲੋ ਆਲਟੋ, ਜਿਹੜਾ ਸਟੈਨਫੋਰਡ ਯੂਨੀਵਰਸਿਟੀ ਦੇ ਕੈਂਪਸ ਆ, ਉਹ ਮੇਨ ਕੈਂਪਸ ਤੇ ਅਸੀਂ ਹੁੰਦੇ ਆ ਤੇ ਵੈਬਸਾਈਟ ਤੇ ਸਾਰੇ ਐਡਰੈਸ ਵੀ ਅਵੇਲੇਬਲ ਨੇ। ਅਸੀਂ ਸਵੇਰੇ 9-10 ਵਜੇ ਸ਼ੁਰੂ ਕਰਕੇ ਸ਼ਾਮ 5-6 ਵਜੇ ਤੱਕ ਐਂਡ ਹੋ ਜਾਂਦਾ ਤੇ ਹਰੇਕ ਸਾਲ ਇੱਕ ਵਿਨਰ ਵੀ ਅਨਾਉਂਸ ਕੀਤਾ ਜਾਂਦਾ ਕਿ ਵੀ ਜਿਹਦੀ ਰਿਸਰਚ ਸਭ ਤੋਂ ਪ੍ਰੋਫਾਊਂਡ ਆ ਉਹਨਾਂ ਨੂੰ ਇੱਕ ਇਨਾਮ ਵੀ ਮਿਲਦਾ ਵਾ। ਸੋ ਇਹ ਬਹੁਤ ਵਧੀਆ ਇੱਕ ਜਿਵੇਂ ਇਨਵਾਇਰਮੈਂਟ ਹੁੰਦਾ ਵਾ ਕਿ ਵੀ ਪਤਾ ਲੱਗਦਾ ਆਪਣੇ ਨੌਜਵਾਨ ਤੇ ਕਿੰਨੇ ਆਪਣੇ ਕੈਨੇਡਾ ਤੋਂ ਵੀ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਯੂਨਾਈਟਿਡ ਸਟੇਟਸ ਤੋਂ ਵੀ ਆਪਣੇ ਸਿੱਖੀਆਂ ਪੰਜਾਬੀ ਕਮਿਊਨਿਟੀ ਤੇ ਰਿਸਰਚ ਕਰਦੇ ਨੇ। ਸੋ ਅਸੀਂ ਸੰਗਤ ਨੂੰ ਇਨਕਰੇਜ ਕਰਦੇ ਹਾਂ ਕਿ ਵੀ ਜ਼ਰੂਰ ਸਿਖਾਲਰਸ ਕਾਨਫਰੰਸ ਤੇ ਪਹੁੰਚਿਓ। ਇਸ ਸਾਲ ਸਾਡਾ 10ਵਾਂ ਸਾਲ ਆ, ਸੋ ਸਾਡੇ ਲਈ ਵੀ ਕਾਫੀ ਇੱਕ ਵੱਡੀ ਅਕਾਂਪਲਿਸ਼ਮੈਂਟ ਆ, ਪਰ ਜ਼ਰੂਰ ਪਹੁੰਚਿਓ। ਜੀ, ਥੈਂਕ ਯੂ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ ਸੋ ਮਚ ਜੀ। ਥੈਂਕ ਯੂ ਪੰਜਾਬੀ ਰੇਡੀਓ ਯੂਸੀ। ਮੈਂ ਇੱਕ ਹੋਰ ਰਿਕੁਐਸਟ ਕਰਨੀ ਸੀ ਐਕਚੁਅਲੀ। ਸਾਨੂੰ ਇੱਕ ਡਾਕੂਮੈਂਟਰੀ ਸੀਰੀਜ਼ ਨੇ ਕੰਟੈਕਟ ਕੀਤਾ ਸੀ, ਅਲ ਜਜ਼ੀਰਾ, ਤੁਹਾਨੂੰ ਵੀ ਕੀਤਾ ਸੀ ਪੰਜਾਬੀ ਰੇਡੀਓ ਯੂਐਸਏ ਨੂੰ। ਮੈਂ ਬਸ ਸੰਗਤ ਨੂੰ ਰਿਮਾਈਂਡ ਕਰਨਾ ਚਾਹੁੰਦੀ ਕਿ ਵੀ ਉਹਨਾਂ ਨੇ ਰਿਕੁਐਸਟ ਕੀਤਾ ਵਾ ਕਿ ਵੀ ਜੇ ਕੋਈ ਨੌਜਵਾਨ ਟਰੱਕ ਡਰਾਈਵਰਸ ਨੇ ਜਾਂ ਟਰੱਕ ਸਟਾਪ ਓਨਰਸ ਨੇ, ਉਹਨਾਂ ਨੂੰ ਇਨਕਲੂਡ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਇੱਕ ਪੰਜਾਬੀ ਕੈਲੀਫੋਰਨੀਆ ਟਰੱਕਿੰਗ ਇੰਡਸਟਰੀ ਦੀ ਸਟੋਰੀ ਦੱਸਣਾ ਚਾਹੁੰਦੇ ਨੇ। ਸੋ ਜੇ ਕੋਈ ਇੰਟਰਸਟਿਡ ਆ ਤਾਂ ਜ਼ਰੂਰ ਮੈਨੂੰ ਕੰਟੈਕਟ ਵੀ ਕਰ ਸਕਦੇ ਨੇ। ਮੇਰਾ ਨਾਮ ਤੇ ਈਮੇਲ ਜਾਂ ਪੰਜਾਬੀ ਰੇਡੀਓ ਯੂਐਸਏ ਟੀਮ ਨੂੰ ਵੀ ਜ਼ਰੂਰ ਕੰਟੈਕਟ ਕਰ ਸਕਦੇ ਹੋ, ਤੇ ਮੈਨੂੰ ਫਾਰਵਰਡ ਵੀ ਜੇ ਤੁਸੀਂ ਕਰ ਸਕਦੇ ਹੋ ਤਾਂ ਵੈਰੀ ਮਚ ਅਪਰੀਸ਼ੀਏਟਡ ਜੀ। ਥੈਂਕ ਯੂ ਮਨਪ੍ਰੀਤ, ਥੈਂਕ ਯੂ। ਹਾਂਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ। ਸੋ ਅਗਲੀ ਖਬਰ ਵੱਲ ਜਾਈਏ। ਰਾਜਕਨਵੀਰ ਸਿੰਘ ਜੀ ਕਹਿੰਦੇ ਪਈ ਡਰਹਮ ਨਾਰਥ ਕੈਰੋਲੀਨਾ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਪਿਛਲੇ ਕੁਝ ਹਫ਼ਤਿਆਂ 'ਚ ਬਹੁਤ ਵੱਡੀ ਗਿਣਤੀ 'ਚ ਜਿਹੜੇ ਆ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸੋ ਇਹਦੇ ਸੰਬੰਧ ਦੇ ਵਿੱਚ ਉੱਥੇ ਦਾ ਇੱਕ ਚਰਚ, ਇਸ ਵਾਰੀ ਯੂਨਾਈਟਿਡ ਮੈਥੋਡਿਸਟ ਚਰਚ ਆ, ਉਹਨਾਂ ਨੇ ਪਿਛਲੇ ਸੰਡੇ ਜਿਹੜੀ ਆ ਅਰਦਾਸ ਕੀਤੀ ਵੀ ਤਾਂ ਕਿ ਜਿਹੜੇ ਆ ਵੀ ਅਸੀਂ ਇਕੱਠੇ ਹੋ ਕੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਲਈ ਕੁਛ ਨਾ ਕੁਛ ਕਰ ਸਕੀਏ, ਜਿਹੜਾ ਉਹਨਾਂ ਦੇ ਉੱਤੇ ਜਿਹੜਾ ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਡਰ ਵਾਲਾ ਮਾਹੌਲ ਆ ਉਹਨੂੰ ਉਠਾਇਆ ਜਾ ਸਕੇ। ਕਹਿੰਦੇ ਆਉਣ ਵਾਲੇ ਸਮੇਂ 'ਚ ਵੀ ਬਹੁਤ ਜ਼ਿਆਦਾ ਜਿਹੜੇ ਲੋਕ ਆ ਉਹ ਅਰੈਸਟ ਕੀਤੇ ਜਾ ਸਕਦੇ ਆ ਆਪਣੇ ਘਰਾਂ ਦੇ ਵਿੱਚੋਂ ਅਤੇ ਕੰਮਾਂ ਦੇ ਵਿੱਚੋਂ। ਦੇਖੋ ਇੱਕ ਹੁਣ ਇਹ ਚਰਚ ਜਿਹੜਾ ਆ ਅਨਡਾਕੂਮੈਂਟਡ ਲੋਕਾਂ ਦੇ ਲਈ ਇੱਕ ਇਹ ਕੰਮ ਕਰ ਰਿਹਾ। ਅਤੇ ਰਾਜਕਨਵੀਰ ਸਿੰਘ ਜੀ, ਮੈਨੂੰ ਪਤਾ ਲੱਗਾ ਵੀ ਇੱਕ ਟੈਕਸਸ ਦੇ ਵਿੱਚ ਐਲ ਪੈਸੋ ਦੇ ਲਾਗੇ ਗੁਰਦੁਆਰਾ ਆ, ਕਿਸੇ ਨੇ ਘਰੇ ਹੀ ਬਣਾਇਆ ਆ। ਆਪਾਂ ਪਿਛਲੇ ਦਿਨਾਂ 'ਚ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਆ ਆਈਸ ਵਾਲੇ ਆ ਉਹ ਕਈ ਵਾਰ ਲੋਕਾਂ ਨੂੰ ਬੱਸ ਸਟੈਂਡ 'ਤੇ ਛੱਡ ਜਾਂਦੇ ਆ ਜਦੋਂ ਉਹਨਾਂ ਦੀ ਬੇਲ ਹੋ ਜਾਂਦੀ ਹੈ ਕਰੈਕਸ਼ਨਲ ਫੈਸਿਲਿਟੀ ਤੋਂ, ਅਤੇ ਉੱਥੋਂ ਫਿਰ ਕੋਈ ਟੈਕਸੀ ਲੈ ਕੇ ਕੋਈ ਏਅਰਪੋਰਟ ਨੂੰ ਚਲੇ ਜਾਂਦਾ, ਕੋਈ ਬੱਸ 'ਚ ਆ ਜਾਂਦਾ। ਅਤੇ ਕਹਿੰਦੇ ਵੀ ਉਹ ਗੁਰਦੁਆਰੇ 'ਚ ਇੱਕ ਭਾਈ ਆ, ਉਹ $200 ਲੈ ਕੇ ਲੋਕਾਂ ਨੂੰ ਫਿਰ ਗਾਹਾਂ ਜਿਹੜਾ ਆ ਚੜ੍ਹਾਉਂਦਾ ਹੈਗਾ, ਚਾਹੇ ਉਹ ਟੈਕਸੀ 'ਚ ਜਾਂ ਏਅਰਪੋਰਟ 'ਤੇ। ਹਾਲਾਂਕਿ ਕਹਿੰਦੇ ਉਹ 5-10 ਮਿੰਟ ਦਾ ਹੀ ਰਸਤਾ ਹੁੰਦਾ। ਸੋ ਹੈਲਪ ਜਿਹੜੀ ਕਰਨੀ ਆ ਦੇਖੋ ਕਿੱਦਾਂ ਦੀ ਕਰਦੇ ਆ, ਅਤੇ ਦੂਜੇ ਪਾਸੇ ਆਪਾਂ ਦੇਖਦੇ ਵੀ ਚਰਚ ਵਾਲੇ ਕਿੱਦਾਂ ਕਰਦੇ ਆ। ਸੋ ਆਪਣੀ ਕਮਿਊਨਿਟੀ ਨੂੰ ਆਪਾਂ ਜਿਹੜੇ ਦੇਖਦੇ ਆ ਨਾ, ਜਿਹੜੇ ਇੱਥੇ ਕੋਈ ਹੋਰ ਹੋਮਲੈਸਾਂ ਦੁਆਲੇ ਜਾਂ ਕੁਛ ਹੋਰ ਡਿਜ਼ਾਸਟਰ ਹੁੰਦਾ ਨਾ, ਆਪਾਂ ਸਾਰੇ ਝੰਡੇ ਚੱਕ ਕੇ ਮੋਹਰੇ ਹੁੰਦੇ ਵੀ ਸਾਡੀ ਫੋਟੋ ਮੋਹਰੇ ਤੇ ਮੋਹਰੇ ਆਵੇ, ਤਾਂ ਕਿ ਜੀ ਅਸੀਂ ਦੇਖੋ ਇੱਥੇ ਸੇਵਾ ਕਰ ਰਹੇ, ਇੱਥੇ ਸੇਵਾ ਕਰ ਰਹੇ। ਜਦੋਂ ਤੁਹਾਡੇ ਭੈਣਾਂ ਭਰਾਵਾਂ ਨਾਲ ਇੱਦਾਂ ਹੁੰਦੀ ਆ ਤਾਂ ਸਾਰੇ ਆਪਾਂ ਚੁੱਪ ਰਹਿੰਦੇ ਆ, ਚਾਹੇ ਉਹ ਪੰਜਾਬ ਹੋਵੇ ਤਾਂ ਚਾਹੇ ਉਹ ਬਾਹਰ ਹੋਵੇ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਵੈਨੇਜ਼ੁਏਲਾ ਦੇ ਵਿੱਚ ਜਿਹੜਾ ਨਿਕੋਲਸ ਮੈਡੂਰੋ ਆ, ਉਸ ਨੇ ਜਿਹੜੀ ਓਪੈਕ ਸੰਸਥਾ ਜਿਹੜੀ ਹੈਗੀ ਆ ਉਸ ਨੂੰ ਚਿੱਠੀ ਲਿਖੀ ਆ ਵੀ ਜਿਹੜੀਆਂ US ਦੇ ਵੱਲੋਂ ਰੋਕਾਂ ਲਾਈਆਂ ਗਈਆਂ ਵੈਨੇਜ਼ੁਏਲਾ ਦੇ ਉੱਤੇ, ਉਸ ਦੇ ਵਿੱਚ ਉਹਨਾਂ ਦੀ ਉਹ ਮਦਦ ਕਰਨ। ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਜਿਹੜੀ ਓਪੈਕ ਦੀਆਂ ਇਹ ਦੇਸ਼ ਨੇ, ਉਹਨਾਂ ਦੇ ਵਿੱਚ ਵੈਨੇਜ਼ੁਏਲਾ ਇੱਕ ਫਾਊਂਡਿੰਗ ਮੈਂਬਰਸ ਦੇ ਵਿੱਚੋਂ ਇੱਕ ਹੈਗਾ ਆ। ਸੋ ਬੇਸਿਕਲੀ ਜਿਹੜਾ ਵੀ ਤੇਲ, ਕੱਚਾ ਤੇਲ ਕੱਢਿਆ ਜਾਂਦਾ ਆ ਵੱਖ-ਵੱਖ ਮੁਲਕਾਂ ਦੇ ਵਿੱਚ, ਵਿਸ਼ਵ ਦੇ ਵਿੱਚ, ਉਸ ਦੀ ਇੱਕ ਬੜੀ ਇੱਕ ਅਹਿਮ ਅਤੇ ਵੱਡੀ ਜਿਹੜੀ ਇੱਕ ਸੰਸਥਾ ਆ। ਸੋ ਬਿਲੀਅਨਸ ਆਫ ਜਿਹੜੇ ਗੈਲਨਸ ਆ ਉਹ ਜਿਹੜੇ ਰੋਜ਼ਾਨਾ ਅਤੇ ਸਾਲਾਨਾ ਜਿਹੜੇ ਆ ਉਹਨਾਂ ਦਾ ਆਦਾਨ ਪ੍ਰਦਾਨ ਜਿਹੜਾ ਐਕਸਪੋਰਟ ਇੰਪੋਰਟ ਆ ਇਸ ਸੰਸਥਾ ਦੇ ਜ਼ਰੀਏ ਜਿਹੜਾ ਹੁੰਦਾ ਹੈ। ਅਤੇ ਹੁਣ ਉਹਨਾਂ ਨੇ ਚਿੱਠੀ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਵੈਨੇਜ਼ੁਏਲਾ ਵਾਲਿਆਂ ਨੇ ਲਿਖੀ ਹੈ, ਕਿਉਂਕਿ ਆਇਲ ਰਿਚ ਜਿਹੜਾ ਹੈ ਬਹੁਤ ਵੱਡਾ ਮੁਲਕ ਹੈਗਾ ਵੈਨੇਜ਼ੁਏਲਾ, ਅਤੇ ਉੱਥੇ ਬਹੁਤ ਚਿਰਾਂ ਤੋਂ ਜਿਹੜਾ ਤੇਲ ਆ ਉਹ ਲਗਾਤਾਰ ਕੱਢਿਆ ਜਾ ਰਿਹਾ ਹਰਜੋਤ ਸਿੰਘ ਜੀ। ਅਤੇ ਸਭ ਨੂੰ ਪਤਾ ਵੀ ਹੁਣ ਜਿੱਦਾਂ ਦੀ ਉੱਥੇ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ, ਜਿਹੜੇ ਗੁਆਇਡੋ ਉੱਥੇ ਆਪੋਜੀਸ਼ਨ ਪਾਰਟੀ ਦਾ ਜਿਹੜਾ ਲੀਡਰ ਆ, ਉਹਨੇ ਆਪਣੇ ਆਪ ਨੂੰ, ਉਹਨਾਂ ਦੀ ਅਸੈਂਬਲੀ ਨੇ ਜਿਹੜਾ ਇੰਟਰਿਮ ਕਾਰਜਕਾਰੀ ਰਾਸ਼ਟਰਪਤੀ ਨੂੰ ਨਿਯੁਕਤ ਕੀਤਾ ਹੈ, ਜਿਸ ਨੂੰ ਮਾਨਤਾ ਅਮਰੀਕਾ ਅਤੇ ਹੋਰ ਯੂਰਪ ਦੇ ਕਈ ਮੁਲਕਾਂ ਨੇ ਜਿਹੜੀ ਉਸ ਨੂੰ ਦੇ ਦਿੱਤੀ ਹੋਈ ਆ। ਅਤੇ ਉਹਨਾਂ ਦਾ ਜਿਹੜਾ ਇਸ ਟਾਈਮ ਮਤਭੇਦ ਆ ਉੱਥੇ ਪੂਰਾ ਜਿਹੜਾ ਚਰਨ ਸੀਮਾ ਦੇ ਉੱਤੇ ਪਹੁੰਚਿਆ ਹੋਇਆ ਆ। ਕੱਲ੍ਹ ਸਟੇਟ ਡਿਪਾਰਟਮੈਂਟ ਦੇ ਦੁਆਰਾ ਜਿਹੜਾ ਇਹ ਦੱਸਿਆ ਗਿਆ ਸੀਗਾ ਵੀ ਕੋਲੰਬੀਆ ਦੇ ਵਿੱਚ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਦੀ ਮਦਦ ਕਰਨ ਦੇ ਲਈ, ਵੈਨੇਜ਼ੁਏਲਾ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਰਾਹਤ ਸਮੱਗਰੀ ਜਿਹੜੀ ਆ ਉੱਥੇ ਘੱਲੀ ਗਈ ਆ, ਅਤੇ ਉੱਥੋਂ ਜਿਹੜੀ ਵੈਨੇਜ਼ੁਏਲਾ ਨੂੰ ਜਿਹੜੀ ਉਹ ਰਵਾਨਾ ਕੀਤੀ ਜਾ ਸਕਦੀ ਹੈ। ਅਤੇ ਆਪਾਂ ਉਦੋਂ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਕੋਲੰਬੀਆ ਅਤੇ ਵੈਨੇਜ਼ੁਏਲਾ ਦੇ ਦਰਮਿਆਨ ਜਿਹੜਾ ਬਾਰਡਰ ਆ, ਪੁੱਲ ਆ ਇੱਕ, ਉਸ ਦੇ ਉੱਤੇ ਇਹਨਾਂ ਨੇ ਜਿਹੜੀ ਆਰਮੀ ਦੇ ਦੁਆਰਾ, ਵੈਨੇਜ਼ੁਏਲਾ ਦੀ ਆਰਮੀ ਦੇ ਦੁਆਰਾ ਉੱਥੇ ਬੈਰੀਅਰਸ ਜਿਹੜੇ ਉਹ ਲਾਏ ਗਏ ਹੋਏ ਨੇ। ਸੋ ਤਾਂ ਜੋ ਜਿਹੜੀ ਬਾਹਰੋਂ ਕੋਈ ਰਾਹਤ ਸਮੱਗਰੀ ਜਿਹੜੀ ਆ ਉਹ ਨਾ ਜਿਹੜੀ ਉਹ 'ਤੇ ਪਹੁੰਚ ਸਕੇ। ਸੋ ਦੇਖਦੇ ਹਾਂ ਵੈਨੇਜ਼ੁਏਲਾ ਦੇ ਵਿੱਚ ਹੋਰ ਕਈ ਕਿੰਨਾ ਚਿਰ ਜਿਹੜਾ ਆ
ਇਹ ਸਮੱਸਿਆ ਜਿਹੜੀ ਆ ਉਹ ਚੱਲਦੀ ਰਹੇਗੀ ਜੀ। ਅਗਲੀ ਖਬਰ ਜਿਹੜੀ ਆ, ਵਾਲਟਰ ਜੋਨਸ ਕਾਂਗਰਸਮੈਨ ਜਿਹੜੇ 76 ਸਾਲਾਂ ਦੇ ਸੀ, ਰਿਪਬਲਿਕਨ, ਉਹਨਾਂ ਦੀ ਮੌਤ ਹੋ ਗਈ ਆ। ਉਹ ਆਪਣੇ ਇਸ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੋਏ ਸੀ ਜਦੋਂ 2003 ਦੇ ਵਿੱਚ ਇਰਾਕ ਦੇ ਵਿੱਚ US ਵੱਲੋਂ ਇਨਵੇਜ਼ਨ ਕੀਤਾ ਗਿਆ ਸੀ ਅਤੇ ਗਵਰਨਮੈਂਟ ਦੇ ਆਫਿਸਰਸ ਦੇ ਵਿੱਚ ਉਹਨਾਂ ਨੇ ਜਿਹੜਾ ਆ ਫਰੈਂਚ ਫਰਾਈਆਂ ਉਹਨਾਂ ਦਾ ਨਾਮ ਬਦਲ ਕੇ ਫਰੀਡਮ ਫਰਾਈਜ਼ ਰੱਖਿਆ ਸੀ। ਉਸ ਤੋਂ ਬਾਅਦ ਜਿਹੜਾ ਹੈ ਉਹ ਟੋਟਲੀ ਵਾਰ ਦੇ ਉਲਟ ਹੋ ਗਏ ਸੀ ਅਤੇ ਉਹਨਾਂ ਨੇ 12,000 ਦੇ ਕਰੀਬ ਜਿਹੜੇ ਲੋਕ ਜਿਨ੍ਹਾਂ ਦੇ ਫੈਮਿਲੀ ਮੈਂਬਰਸ ਮਰੇ ਸੀ ਉਹਨਾਂ ਨੂੰ ਚਿੱਠੀਆਂ ਵੀ ਖੁਦ ਲਿਖੀਆਂ, ਖਾਸ ਕਰਕੇ ਇਰਾਕ ਅਤੇ ਅਫਗਾਨਿਸਤਾਨ 'ਚ। ਅਤੇ ਸਭ ਤੋਂ ਜ਼ਿਆਦਾ ਫਿਰ ਉਹ ਕ੍ਰਿਟਿਕ ਹੋਏ ਵੀ ਜਿਹੜਾ ਅਸੀਂ ਇਸ ਜੰਗ ਦੇ ਵਿੱਚ ਗਏ ਹਾਂ, ਟੋਟਲੀ ਸਾਡੀ ਗਲਤੀ ਸੀ, ਜਿਹਦੇ ਨਾਲ 1,40,000 ਲੋਕ ਇਰਾਕੀ ਮਾਰੇ ਗਏ, ਅਮਰੀਕਨ ਵੀ ਵੱਡੀ ਗਿਣਤੀ 'ਚ ਮਾਰੇ ਗਏ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਡਿਸਪਲੇਸ ਹੋਏ। ਸੋ ਉਹਨਾਂ ਦੀ ਜਿਹੜੀ ਮੌਤ ਆ ਉਹ ਪਿਛਲੇ ਦਿਨਾਂ ਦੇ ਵਿੱਚ ਹੋਈ ਜੀ। ਅਮਰੀਕਾ ਅਤੇ ਚਾਈਨਾ ਦੇ ਵਿੱਚ ਜਿਹੜਾ ਆ ਕੱਲ੍ਹ ਕਹਿੰਦੇ ਫੌਜੀ ਤਣਾਅ ਜਿਹੜਾ ਅਚਾਨਕ ਵੱਧ ਗਿਆ ਜਦ US ਦੀਆਂ ਜਿਹੜੀਆਂ ਨੇਵੀ ਸਮੁੰਦਰੀ ਬੇੜੇ ਸੀਗੇ, ਵਾਰਸ਼ਿਪ ਸੀਗੇ, ਉਹਨਾਂ ਨੇ ਸਾਊਥ ਚਾਈਨਾ ਸੀ ਦੇ ਵਿੱਚ ਸੇਲ ਬਾਏ ਆਪਰੇਸ਼ਨ ਜਿਹੜਾ ਆ ਉਹ ਕੀਤਾ। ਉਸ ਨੂੰ ਲੈ ਕੇ ਜਿਹੜਾ ਬੀਜਿੰਗ ਆ, ਚਾਈਨਾ ਵਾਲੇ ਆ, ਉਹ ਬਹੁਤ ਜ਼ਿਆਦਾ ਜਿਹੜੇ ਕਹਿੰਦੇ ਆ ਤੱਤੇ ਜਿਹੜੇ ਉਹ ਨਜ਼ਰ ਆਏ ਅਤੇ ਬੀਜਿੰਗ ਨੇ ਕਿਹਾ ਵੀ ਜਿਹੜਾ ਅਮਰੀਕਾ ਆ ਉਸਨੇ ਚਾਈਨਾ ਦੇ ਪਾਣੀਆਂ ਦੇ ਵਿੱਚ ਬਗੈਰ ਕਿਸੇ ਮਨਜ਼ੂਰੀ ਤੋਂ ਆ ਕੇ ਜਿਹੜਾ ਆ ਸੇਲ ਬਾਏ ਜਿਹੜਾ ਕੀਤਾ ਆ ਅਤੇ ਇਸ ਦੇ ਜਿਹੜੇ ਅੰਜਾਮ ਆ ਉਹ ਭੈੜੇ ਜਿਹੜੇ ਆ ਉਹ ਹੋ ਸਕਦੇ ਨੇ। ਅਤੇ ਕਹਿੰਦੇ ਅਮਰੀਕਾ ਦੇ ਦੁਆਰਾ ਸਾਊਥ ਚਾਈਨਾ ਸੀ ਦੇ ਵਿੱਚ ਇਹ ਦੂਜਾ ਇਸ ਸਾਲ ਦਾ ਜਿਹੜਾ ਆਪਰੇਸ਼ਨ ਆ ਉਹ ਦੱਸਿਆ ਗਿਆ ਹੈਗਾ ਆ। ਸੋ ਇਹ ਕਹਿੰਦੇ ਫਰੀਡਮ ਆਫ ਨੈਵੀਗੇਸ਼ਨ ਆਪਰੇਸ਼ਨ ਜਿਹੜੇ ਕਹਿੰਦੇ ਬਾਰ-ਬਾਰ ਜਿਹੜੇ ਆ ਉਹ ਹੁੰਦੇ ਰਹਿੰਦੇ ਨੇ ਅਤੇ ਅਮਰੀਕਾ ਵਾਲੇ ਕਹਿੰਦੇ ਚਾਈਨਾ ਵਾਲੇ ਰੌਲਾ ਤਾਂ ਜਿਹੜੇ ਵਾਧੂ ਦਾ ਜਿਹੜੇ ਉਹ ਪਾਈ ਜਾਂਦੇ ਨੇ। ਅਤੇ US ਨੇਵੀ ਦੇ ਦੁਆਰਾ ਕਹਿੰਦੇ 2 ਗਾਈਡਡ ਮਿਜ਼ਾਈਲ ਡਿਸਟਰੋਇਰ ਜਿਹੜੇ ਆ ਸਮੁੰਦਰੀ ਬੇੜੇ ਆ ਉਹ ਚਾਈਨਾ ਦੇ ਵੱਲ ਨੂੰ ਜਿਹੜੇ ਆ ਆਲਰੇਡੀ ਘੱਲੇ ਹੋਏ ਨੇ ਅਤੇ ਉਸ ਕਰਕੇ ਵੀ ਜਿਹੜਾ ਚਾਈਨਾ ਵਾਲੇ ਆ ਉਹ ਬਹੁਤ ਜ਼ਿਆਦਾ ਉੱਧਰ ਨਿਰਾਸ਼ ਅਤੇ ਗੁੱਸੇ ਦੇ ਵਿੱਚ ਨੇ। ਅਤੇ ਹਰਜੋਤ ਸਿੰਘ ਜੀ, ਇਹ ਵੀ ਇੱਕ ਰਣਨੀਤੀ ਹੋ ਸਕਦੀ ਆ, ਉੱਧਰ ਕਹਿਣ ਵੀ ਟ੍ਰੇਡ ਡੀਲ ਬਣਾਓ, ਅਸੀਂ ਸਮੁੰਦਰੀ ਇੱਕ ਬੇੜਾ ਵਾਪਸ ਜਿਹੜਾ ਉਹ ਕਰ ਲੈਂਦੇ ਹਾਂ ਅਤੇ ਸੋ ਯੂ ਨੈਵਰ ਨੋ ਕਿ ਇਸ ਪਾਸੇ ਵੱਲ ਨੂੰ ਕਿੱਦਾਂ ਜਿਹੜੀ ਕੂਟਨੀਤੀ ਰਾਜਨੀਤੀ ਜਿਹੜੀ ਆ ਉਹ ਚੱਲਦੀ ਆ। ਬਾਕੀ ਉਹਨਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਦੇ ਨਾਲ ਉਹ ਚੱਲ ਰਹੇ ਨੇ, ਕੀ ਉਸ ਦੇ ਪਿੱਛੇ ਉਹ ਸੋਚ ਰਹੇ ਨੇ। ਅਤੇ ਪਰ ਇਹ ਆ ਵੀ ਕਹਿੰਦੇ ਚਾਈਨਾ ਵਾਲੇ ਖਾਸੇ ਜਿਹੜੇ ਗੁੱਸੇ ਦੇ ਵਿੱਚ ਇਸ ਚੀਜ਼ ਦੇ ਕਰਕੇ ਆਏ ਹੋਏ ਨੇ ਜੀ। ਇਰਾਨ ਦੀ ਰੈਵੋਲੂਸ਼ਨ ਨੂੰ ਕਹਿੰਦੇ 40 ਸਾਲ ਹੋ ਗਏ ਆ। ਫਰਵਰੀ 11 ਨੂੰ ਜਿਹੜਾ ਆ 1979 ਦੇ ਵਿੱਚ ਇਰਾਨ ਦੀ ਆਰਮੀ ਨੇ ਆਪਣੀ ਆਜ਼ਾਦੀ ਜਿਹੜੀ ਡਿਕਲੇਅਰ ਕੀਤੀ ਸੀ। ਉਸ ਟਾਈਮ ਦੇ ਉੱਤੇ ਜਿਹੜਾ ਸ਼ਾਹ ਮੁਹੰਮਦ ਸੀਗਾ ਜਿਹੜਾ US ਬੈਕਡ ਸੀ, ਉਹਨੂੰ ਭੱਜਣਾ ਪਿਆ ਅਤੇ ਅੱਜ ਉਸ ਨੂੰ ਮਨਾਉਂਦੇ ਹੋਏ ਇਰਾਨ ਦੇ ਵਿੱਚ ਉਹਨਾਂ ਨੇ ਆਪਣੀ ਮਿਜ਼ਾਈਲਸ ਵੀ ਸ਼ੋਅ ਡਾਊਨ ਕੀਤੀਆਂ, ਅਮਰੀਕਾ ਦੇ ਝੰਡਿਆਂ ਨੂੰ ਵੀ ਅੱਗਾਂ ਲਾਈਆਂ। ਸੋ ਇਹਦੇ ਬਾਵਜੂਦ ਜਦੋਂ ਅਮਰੀਕਾ ਕਹਿ ਰਿਹਾ ਵੀ ਇਰਾਨ ਬਹੁਤ ਜ਼ਿਆਦਾ ਖਤਰਨਾਕ ਹਥਿਆਰ ਬਣਾ ਰਿਹਾ ਹੈਗਾ, ਸੋ ਅੱਜ ਉਹਨਾਂ ਨੇ ਪੂਰਾ ਆਪਣਾ ਸ਼ੋਅ ਆਫ ਫੋਰਸ ਜਿਹੜਾ ਜਾਹੋ ਜਲਾਲ ਦਿਖਾਇਆ ਜੀ ਉਹਨਾਂ ਨੇ ਪੂਰਾ ਆਪਣਾ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਅਜਿਹੇ ਮੁਲਕ ਹੁੰਦੇ ਆ ਉਹ ਇਹਨਾਂ ਹੀ ਦਿਨਾਂ ਦੀ ਜਿਹੜੇ ਇੰਤਜ਼ਾਰ ਦੇ ਵਿੱਚ ਰਹਿੰਦੇ। ਉੱਥੇ ਦਾ ਇੱਕ ਆਜ਼ਾਦੀ ਜਿਹੜਾ ਸਕੇਅਰ ਹੈਗਾ ਉਹ ਬਹੁਤ ਜ਼ਿਆਦਾ ਮਸ਼ਹੂਰ ਆ। ਪ੍ਰੈਜ਼ੀਡੈਂਟ ਹਸਨ ਰੂਹਾਨੀ ਨੇ ਉੱਥੇ ਕਹਿੰਦੇ ਆ ਸਪੀਚ ਵੀ ਜਿਹੜੀ ਉਹ ਦਿੱਤੀ ਆ 1979 ਦੇ ਵਿੱਚ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ। ਉਦੋਂ ਉਸ ਸ਼ਾਹ ਨੂੰ ਜਿਹੜਾ ਲਾ ਕੇ ਵਾਪਸ ਜਿਹੜੇ ਆ ਉਹ ਪਹੁੰਚੇ ਸੀ ਅਤੇ ਉਦੋਂ ਤੋਂ ਜਿਹੜੇ ਇਸਲਾਮਿਕ ਕੱਟੜਤਾ ਜਿਹੜੀ ਆ ਉੱਥੇ ਕਾਫੀ ਜ਼ਿਆਦਾ ਉਦੋਂ ਤੋਂ ਜਿਹੜੀ ਆ ਭਾਰੂ ਰਹੀ ਆ, ਉਦੋਂ ਦੀ ਵਧੀ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜਿਹੜੇ ਚੰਗੇ ਲੱਗਦੇ ਹੋਣਗੇ ਅਤੇ ਜ਼ਰੂਰ ਤੁਸੀਂ ਆਪਣੀ ਫੀਡਬੈਕ ਆ ਉਹ ਦਿੰਦੇ ਰਿਹਾ ਕਰੋ 408-272-5200 ਦੇ ਉੱਤੇ, ਜਾਂ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ, ਜਾਂ Facebook, YouTube ਦੇ ਉੱਤੇ ਜਿਹੜੇ ਲਾਈਵ ਚੱਲਦੇ ਨੇ ਉਹਨਾਂ ਦੇ ਹੇਠਾਂ ਵੀਡੀਓਜ਼ ਦੇ ਥੱਲੇ ਕਮੈਂਟ ਕਰਕੇ ਵੀ ਆਪਣੀ ਫੀਡਬੈਕ ਜ਼ਰੂਰ ਦੇ ਸਕਦੇ ਹੋ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ, ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ